चलो ठीक है। अच्छा जी, करो। बंद 457। करामात लिखा के सहर फूका, जड़ खेड़ियां दी मुड्डों पट सुट्टां। मैं मोजे दा ऐसा जादू लिखवा के ते फूका कि खेड़ियां दी जड़ ही पुट्टी जावे थल्ले। ये हुण रांझा जेड़ा ना वो कह रहा है, गुस्सा कढ़ रहा है ना अपना, मार खा के आया। फौजदार नहीं पकड़ पकड़ कुआरड़ी नू, हथ पैर ते नक कन कट सुट्टां। मैं फौजदार नहीं है, कमांडर नहीं है, नहीं तो इस कुआरी कुड़ी नू फड़ के ਇਹਦੇ हथ पैर ते नक कन सब ਵੱਢ ਦਿੰਦਾ। नाल फौज नहीं दियां फूक अग्गां, कर मुल्क नू चौड़ चपट सुट्टा। मेरे को फौज कोई नहीं हैगी, नहीं तो मैं सारे मुल्क नू अग ला के ते चौड़ चपट कर दियां। अलम तरा कैफा बद रूह का हार पढ़ के, नए वेंदियां पलक विच अठ सुट्टां। अलम तरा कैफा बदरू हार पढ़ के, ਇਹ ਉਹ ਦੁਆ ਹੈ ਜਿਹੜੀ ਪੜ੍ਹੀ ਗਈ ਸੀ ਤੇ ਜਿਹੜੀ ਰੱਬ ਵੱਲੋਂ ਕਹਿ ਰਿਹਾ ਸੀ ਕਿ ਛੋਟੀਆਂ ਛੋਟੀਆਂ ਕੈਂਕਰੀਆਂ ਜਿਹੜੀਆਂ ਨੇ ਉਹ ਸੁੱਟ ਕੇ ਪੂਰੀ ਤਹਿਜ਼ੀਬ ਨੂੰ ਬਰਬਾਦ ਕਰ ਦਿੱਤਾ ਗਿਆ ਸੀ। ਇਹ ਇਸਲਾਮਿਕ ਮਾਈਥੋਲੋਜੀ ਦੇ ਵਿੱਚ ਹੈ। ਅਲਮ ਤਰਾ ਕੈਫਾ ਬਦਰੂਕ ਹਾਰ ਪੜ ਕੇ, ਨਏ ਵਹਿੰਦਿਆਂ ਪਲਕ ਵਿੱਚ 8 ਸੁੱਟਾਂ। ਤੇ ਮੈਂ ਇਹ ਜਿਹੜੀ ਵਗਦਾ ਹੈ ਦਰਿਆ, ਇਹਦੇ ਵਿੱਚ ਮੈਂ ਇਹਨੂੰ ਬੰਦ ਕਰ ਦਿਆਂ। ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ, ਵਾਂਗ ਟਾਟ ਦੇ ਤੱਪੜੀ ਛੱਟ ਸੁੱਟਾਂ। ਸਹਿਤੀ ਜੇ ਮੇਰੇ ਹੱਥ ਆ ਜਾਵੇ ਤੇ ਮੈਂ ਉਹਨੂੰ ਮੋਢਿਆਂ ਤੋਂ ਫੜ ਕੇ ਤੇ ਤੱਪੜੀ, ਜਿਵੇਂ ਤੱਪੜ ਨੂੰ ਛੱਟੀਦਾ ਹੈ ਨਾ, ਉਵੇਂ ਛੱਟ ਦਿਆਂ ਉਹਨੂੰ। ਪੰਜ ਪੀਰ ਜੇ ਬੌੜਨ ਆਣ ਮੈਨੂੰ, ਦੁੱਖ ਦਰਦ ਕਜ਼ਈੜੇ ਕੱਟ ਸੁੱਟਾਂ। ਜੇ ਪੰਜ ਪੀਰ ਮੈਨੂੰ ਆ ਕੇ ਮਿਲ ਜਾਣ ਤੇ ਮੈਂ ਆਪਣੇ ਸਾਰੇ ਦੁਖੜੇ ਤੇ ਦਰਦ ਜਿਹੜੇ ਨੇ ਉਹਨਾਂ ਨੂੰ ਤੇ ਕਜ਼ਈਏ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਨੂੰ ਖਤਮ ਕਰ ਦਿਆਂ। ਹੁਕਮ ਰੱਬ ਦੇ ਨਾਲ ਮੈਂ ਕਾਲ ਜੀਬਾ, ਮਗਰ ਲੱਗ ਕੇ ਦੂਤ ਨੂੰ ਝੱਟ ਸੁੱਟਾਂ। ਕਾਲ ਜੀਬਾ ਤੁਹਾਨੂੰ ਪਤਾ ਨਾ ਕੀ ਹੁੰਦਾ ਹੈ? ਕਾਲੀ ਜ਼ਬਾਨ, ਕਾਲੀ ਜ਼ਬਾਨ ਵਾਲਾ ਡਾਕਟਰ ਸਾਹਿਬ। ਹਾਂਜੀ, ਕਾਲੀ ਜ਼ਬਾਨ ਵਾਲਾ ਜਿਹਦਾ ਜੋ ਕਹਿੰਦਾ ਹੈ ਉਹ ਹੋ ਜਾਂਦਾ ਹੈ, ਜਿਹੜੀ ਬਦਦੁਆ ਹੈ ਪੂਰੀ ਹੋ ਜਾਂਦੀ ਹੈ। ਹੁਕਮ ਰੱਬ ਦੇ ਨਾਲ ਮੈਂ ਕਾਲ ਜੀਬਾ, ਮੈਂ ਐਸਾ ਕਾਲ ਜੀਬਾ ਹੋਵਾਂ ਕਿ ਰੱਬ ਦੇ ਹੁਕਮ ਦੇ ਨਾਲ ਮਗਰ ਲੱਗ ਕੇ ਦੂਤ, ਦੂਤ ਦਾ ਮਤਲਬ ਦੁਸ਼ਮਣ ਨੂੰ ਝੱਟ ਸੁੱਟਾਂ, ਉਹਨੂੰ ਖਤਮ ਕਰ ਦਿਆਂ। ਇਹ ਅਗਲਾ ਮਿਸਰਾ ਬੜਾ ਜ਼ਬਰਦਸਤ ਹੈ। ਹੋਵੇ ਪਾਰ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰਾਂ ਝੱਟ ਸੁੱਟਾਂ। क्या बात है। जे हीर ਜਿਹੜੀ ਹੈ ਉਹ ਸਮੁੰਦਰੋਂ ਪਾਰ ਵੀ ਬੈਠੀ ਹੋਵੇ ਤੇ ਮੈਂ ਆਪਣੀਆਂ ਬੁੱਕਾਂ ਦੇ ਨਾਲ ਉਹ ਪਾਣੀ ਜਿਹੜਾ ਨਾ ਉਹ ਬਾਹਰ ਸੁੱਟ ਦਿਆਂ। ਹੋਵੇ ਪਾਰ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰਾਂ ਝੱਟ ਸੁੱਟਾਂ। ਜੱਟ ਵੱਟ ਤੇ ਪੱਟ ਤੇ ਫੱਟ ਬੱਧੇ, ਵਰ ਦੇਣ ਸਿਆਣਿਆਂ ਸੱਟ ਸੁੱਟਾਂ। ਜੱਟ ਵੱਟ ਤੇ ਪੱਟ ਤੇ ਫੱਟ ਬੱਧੇ, ਮੈਂ ਆਪਣੇ ਜਿਹੜੇ
ਜਿਹੜੇ ਮੇਰੇ ਫੱਟ ਨੇ, ਜ਼ਖਮ ਨੇ, ਉਹਨਾਂ ਨੂੰ ਬੰਨ ਕੇ ਤੇ ਮੈਂ ਸਿਆਣਿਆਂ ਦੇ ਕੋਲ ਜਾ ਕੇ ਫਰਿਆਦ ਕਰਾਂ। ਵੱਟ ਸੱਟ ਨਚਤ ਘਲਟ ਹੋ ਕੇ ਮੈਂ ਆਪਣਾ ਤਿਆਰ ਹੋ ਕੇ, ਵੱਟ ਸੱਟ ਮਤਲਬ ਵੱਟ ਦਾ ਮਤਲਬ ਹੁੰਦਾ ਵਾਸਤੇ ਬੰਨਾ। ਕਿਸੇ ਦੋ ਜਿਹੜੇ ਖੇਤ ਨੇ ਨਾ, ਉਹਨਾਂ ਨੂੰ ਦੇ ਦਰਮਿਆਨ ਜਿਹੜਾ ਬੰਨਾ ਬਣਾਇਆ ਜਾਂਦਾ ਨਾ, ਉਹਨੂੰ ਵੱਟ ਕਹਿੰਦੇ ਨੇ। ਵੱਟ ਤੇ ਬਟਨ ਦਾ ਮਤਲਬ ਹੁੰਦਾ ਜਿਵੇਂ ਰੱਸਾ ਬਟਣਾ ਹੈ, ਉਹ ਵੀ ਬਟਣਾ ਹੁੰਦਾ ਹੈ। ਵੱਟ ਸੱਟ ਲਚਤ ਗੁਲਟ ਹੋ ਕੇ, ਗੁਲਟ ਮਤਲਬ ਭਲਵਾਨ ਹੋ ਕੇ, ਝੱਟ ਵੱਟ ਤੇ ਔਂਦ ਉਲਟ ਸੁੱਟਾਂ ਤੇ ਮੈਂ ਸਾਰੀ ਜਿਹੜੀ ਕਾਇਨਾਤ ਹੈ ਉਹਨੂੰ ਉਲਟਾ ਦਿਆਂ। ਵਾਰਿਸ਼ਾ ਮਾਸ਼ੂਕ ਜੇ ਮਿਲੇ ਖਿਲਵਤ, ਸਭ ਜੀਵ ਦੇ ਦੁੱਖ ਉਲਟ ਸੁੱਟਾਂ। ਵਾਰਿਸ਼ਾ ਜੇ ਮਾਸ਼ੂਕ ਕੱਲਿਆਂ ਮਿਲ ਜਾਵੇ, ਖਿਲਵਤ ਦਾ ਮਤਲਬ ਹੈ ਇਕੱਲਿਆਂ ਮਿਲ ਜਾਵੇ, ਤੇ ਮੈਂ ਸਾਰੇ ਆਪਣੇ ਦਿਲ ਦੇ ਦੁਖੜੇ ਜਿਹੜੇ ਨੇ ਉਹਨਾਂ ਨੂੰ ਉਹਦੇ ਸਾਹਮਣੇ ਉਲਟ ਦਿਆਂ, ਯਾਨੀ ਸੂਟ ਉਹਦੇ ਸਾਹਮਣੇ ਪੇਸ਼ ਕਰ ਦਿਆਂ। डॉक्टर साहब सॉरी टू इंटरप्ट, अलम तरह कैफा ये उस वाक़े ना जिक्र आ जिसे जो अबाबील सुटियां सियां कंकरियां ये हो बिल्कुल 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 ये उस वाक़े का जिक्र ये हाथियां पर बिल्कुल ठीक। हाँ जी हाँ जी डॉक्टर नचित ਦਾ ਮਤਲਬ ਤੁਸੀਂ ਕੀ ਦੱਸਿਆ? ਵੱਟ ਸੱਟ ਨਚਿਤ, ਨਿਚੇਤ ਦਾ ਮਤਲਬ ਹੈ ਬੇਫਿਕਰਾ। ਅੱਛਾ ਨਚਿਤ। ਇਹ ਸਾਡੇ ਕੋਲ ਲਾਈਨ ਹੈ ਨਹੀਂ ਡਾਕਟਰ ਸਾਹਿਬ, ਪਰ ਮੈਂ ਇੱਕ ਗੱਲ ਪੁੱਛਣੀ ਸੀ ਕਿ ਇਹ ਜਿਹੜੇ ਯੋਗੀ ਰਿਸ਼ੀ ਮੁਨੀ ਜਿਹੜੇ ਸਪੈਸ਼ਲ ਇਹ ਤਾਕਤਾਂ ਮਤਲਬ ਡਿਵੈਲਪ ਕਰ ਲੈਂਦੇ ਨੇ, ਉਹਨਾਂ ਨੂੰ ਅਲਟੀਮੇਟਲੀ ਫਿਰ ਪਰਸਨਲ ਦੁਸ਼ਮਣੀਆਂ, ਪਰਸਨਲ ਕੌਨਫਲਿਕਟ ਲਈ ਯੂਜ਼ ਕਰਦੇ ਨੇ। ਕਰਦੇ ਕੁੜਦੇ ਕੋਈ ਨਹੀਂ ਹੈ, ਇਹ ਸਾਰੀ ਮਾਈਥੋਲੋਜੀ ਹੈ। ਨਾ ਮਤਲਬ ਦੱਸਦੀ ਮਾਈਥੋਲੋਜੀ ਤਾਂ ਇਹੀ ਕਹਿੰਦੇ ਨਾ ਕਿ ਉਹਦੇ 'ਚ ਐਸੀ ਤਾਕਤ ਪੈਦਾ ਕਰ ਲਈ ਇਹਨੇ, ਮਤਲਬ ਲੋਕਾਂ ਨੂੰ ਡਰਾਉਣ ਲਈ ਇਹ ਚੀਜ਼ਾਂ ਕਰਦੇ ਨੇ। ਮਤਲਬ ਇਹ ਹੈ ਕਿ ਉਹਨਾਂ 'ਚ ਐਸੀਆਂ ਤਾਕਤਾਂ ਪੈਦਾ ਹੋ ਜਾਂਦੀਆਂ ਨੇ ਕਿ ਜੇ ਉਹਨਾਂ ਦੀ ਕੋਈ ਮੁਖਾਲਫਤ ਕਰੇ ਤੇ ਉਹਨੂੰ ਬਰਬਾਦ ਕਰ ਸਕਦੇ ਨੇ। ਇਹ ਮਾਈਥੋਲੋਜੀ ਹੈ। ਤੇ ਇੱਥੇ ਰਾਂਝਾ ਜਿਹੜਾ ਹੈ ਉਹ, ਹੁਣ ਤੁਹਾਨੂੰ ਮੈਂ ਪਿਛਲੀ ਵਾਰੀ ਦੱਸਿਆ ਸੀ ਕਿ ਹੁਣ ਚੂੰਕਿ ਸਾਰੇ ਸੋਸ਼ਲ ਡਿਸਕੋਰਸਸ ਤੋਂ ਮੁੱਕ ਚੁੱਕੇ ਨੇ ਤੇ ਹੁਣ ਤੇ ਤੰਤਰਵਾਦ ਰਹਿ ਗਿਆ ਹੈ ਕਿ ਮੈਂ ਯੋਗ ਦੀ ਤਾਕਤ ਦੇ ਨਾਲ, ਸਪਿਰਿਚੁਅਲ ਤਾਕਤ ਦੇ ਨਾਲ ਖੇੜਿਆਂ ਨੂੰ ਖਤਮ ਕਰਾਂ। ਪਰ ਇਹਨਾਂ ਦੇ ਵਿੱਚ ਮੈਂ ਕਰ ਰਿਹਾ ਸੀ ਇਨ ਜਨਰਲ ਯੋਗੀਆਂ ਰਿਸ਼ੀਆਂ ਮੁਨੀਆਂ ਦੇ, ਉਹਨਾਂ 'ਚ ਫਿਰ ਹੰਕਾਰ ਦਾ ਐਲੀਮੈਂਟ ਜਿਹੜਾ ਈਗੋ ਦਾ, ਉਹ ਤਾਂ ਖਤਮ ਨਹੀਂ ਨਾ ਹੁੰਦਾ। ਇਹ ਵੈਸੇ ਤੁਹਾਡਾ ਬੜਾ ਅਜੀਬ ਸਵਾਲ ਹੈ, ਮੈਨੂੰ ਤੁਹਾਡੇ ਸਵਾਲ ਦੀ ਵੀ ਸਮਝ ਨਹੀਂ ਆ ਰਹੀ ਕਿ ਮਤਲਬ ਇਹ ਹੈ ਕਿ ਯੋਗੀ ਰਿਸ਼ੀ ਮੁਨੀ ਜਿਹੜੇ ਨੇ ਕਈ ਤਰ੍ਹਾਂ ਦੇ ਨੇ, ਤੇ ਇਸ ਤਰ੍ਹਾਂ ਦੇ ਯੋਗੀ ਵੀ ਨੇ ਕਿ ਜੇ ਤੁਸੀਂ ਉਹਨਾਂ ਨੂੰ ਤੰਗ ਕਰੋਗੇ ਤੇ ਉਹ ਤੁਹਾਨੂੰ ਬਰਬਾਦ ਕਰ ਦੇਣਗੇ। ਲੇਕਿਨ ਇਹ ਜਿਹੜੀ ਤਾਕਤ ਉਹਨਾਂ ਦੇ ਵਿੱਚ ਆਈ ਹੈ, ਇਹ ਤਾਕਤ ਉਹਨਾਂ ਦੇ ਵਿੱਚ ਤੇ ਆਈ ਹੈ ਨਾ ਨਮਰਤਾ ਦੇ ਨਾਲ, ਈਗੋ ਮਾਰ ਕੇ। That's true, but ਈਗੋ ਕਰਕੇ ਹੀ ਤੇ ਸਾਰਾ ਕੁਝ ਕਰ ਰਿਹਾ। ਨਹੀਂ ਤੇ ਜੇ ਇਹਨੇ ਵਾਕਈ ਆਪਣੀ ਈਗੋ ਖਤਮ ਕੀਤੀ ਹੁੰਦੀ ਤੇ ਬਸ ਠੀਕ ਹੈ, ਤੂੰ ਜਾ ਕੇ ਆਪਣੇ ਫੱਟਾਂ ਦੇ ਉੱਤੇ ਮਲਮ ਲਾ ਕੇ ਤੇ ਬਹਿ ਜਾ। ਈਗੋ ਹੀ ਇਹਨੂੰ ਸਾਰਾ ਕੁਝ ਕਰਾਉਂਦੀ ਹੈ ਨਾ। And the thing is, Ranja has been provoked by Seti, right? So now he wants to beat her up in a way, right? He wants to take ਅਜੀਤ ਅਮਰ ਜੀ, ਇਸ ਦੀ ਇੱਕ ਹੋਰ ਇੰਟਰਪ੍ਰੀਟੇਸ਼ਨ ਹੀ ਉਹ ਇਹ ਹੈ ਕਿ ਜੋਗੀ ਜਿਹੜਾ ਹੈ ਨਾ ਉਹ ਰੱਬ ਦਾ ਰੂਪ ਬਣਾਉਣੇ ਨੇ, ਤੇ ਰੱਬ ਨਾ ਇੱਕ ਰੂਪ ਡਾਢਾ ਵੀ ਰੂਪ ਆ, ਤੇ ਉਹ
ਜਿਹੜੀ ਇੰਟਰਪ੍ਰੀਟੇਸ਼ਨ ਹੀ ਨਾ ਉਹ ਅਹੰਕਾਰ ਨਹੀਂ ਉਹ ਇੱਕ ਡਾਢਾ ਹੋਣੇ ਨਾ ਰੂਪ ਆ ਇਹ ਮੈਂ ਅਕਸਰ ਇੰਟਰਪ੍ਰੀਟੇਸ਼ਨ ਸੁਣੀ ਕਿ ਇਸ ਵਾਸਤੇ ਉਹ ਉਹਨਾਂ ਨਾਲ ਇੱਕ ਰੂਪ ਇਹ ਵੀ ਹੋਣਾ। ਮਤਲਬ ਇਹ ਹੈ ਕਿ ਹੁਣ ਰਾਂਝਾ ਜਿਹੜਾ ਹੈ ਉਹ ਸਮਝ ਰਾਂਝੇ ਦੇ ਨਾਲ ਇੰਨੀ ਜ਼ਿਆਦਤੀ ਹੋਈ ਹੈ ਸਾਰੀ ਦੁਨੀਆ ਵੱਲੋਂ ਤੇ ਹੁਣ ਉਹ ਜਿਹੜਾ ਹੈ ਉਹ ਆਪਣੀਆਂ ਪੂਰੀਆਂ ਅੰਦਰਲੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਤੇ ਜਿਨ੍ਹਾਂ ਨੇ ਉਹਨੂੰ ਬਰਬਾਦ ਕੀਤਾ ਉਹਨਾਂ ਨੂੰ ਉਹ ਬਰਬਾਦ ਕਰਨਾ ਚਾਹੁੰਦਾ ਹੈ। ਉਹਨੂੰ ਤੁਸੀਂ ਉਹਦੀ ਈਗੋ ਸਮਝ ਲਓ ਤਾਂ ਵੀ ਠੀਕ ਹੈ ਤੇ ਜੇ ਉਹਨੂੰ ਇਹ ਸਮਝ ਲਓ ਕਿ ਇਹ ਜਿਹੜਾ ਹੈ ਉਹ ਭੈੜੇ ਜਿਹੜੇ ਕੰਮ ਲੋਕ ਕਰਦੇ ਨੇ ਉਹਨਾਂ ਦਾ ਨਤੀਜਾ ਨਿਕਲਦਾ ਹੈ ਉਹ ਨਤੀਜਾ ਵੀ ਸਮਝ ਲਓ ਤੁਸੀਂ ਭਾਵੇਂ। ਨਹੀਂ ਮੈਂ ਕਹਿ ਰਿਹਾ ਸੀ ਕਿ ਰਾਂਝਾ ਤਾਂ ਚਲੋ ਖੈਰ ਉਹ ਯੋਗ ਵੀ ਪੂਰਾ ਨਹੀਂ ਹੋਇਆ ਪਰ ਇਨ ਜਨਰਲ ਜਿਹੜੀ ਗੱਲ ਹੈ ਰਿਸ਼ੀਆਂ ਮੁਨੀਆਂ ਤੇ ਜਿਹੜੇ ਪਹੁੰਚੇ ਲੋਕ ਨੇ ਉਹਨਾਂ ਦੇ ਅਖੀਰੀ ਦਮ ਦੇ ਉੱਤੇ ਜਿਹੜੀ ਗੱਲ ਆਉਂਦੀ ਹੈ ਫਿਰ ਉਹ ਤਾਂ ਜਾਂ ਪਰਸਨਲ ਲੈਵਲ ਤੇ ਜਾਂ ਉਹਨਾਂ ਦਾ ਈਗੋ ਜਾਂ ਹੰਕਾਰ ਖਤਮ ਨਹੀਂ ਹੁੰਦਾ ਪਰ ਉਹ ਉਸੇ ਬੇਸਿਕ ਲੈਵਲ ਤੇ ਆ ਜਾਂਦੇ ਨੇ ਫਿਰ ਤਾਂ ਜਿੱਦਾਂ ਦੇ ਆਮ ਲੋਕੀ ਹੈਗੇ ਨੇ। ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ? ਨਹੀਂ ਅਸੀਂ ਹੁਣ ਜਿਹੜੀਆਂ ਦੇਖੋ ਹਿਸਟਰੀ ਵੀ ਪੜ੍ਹਦੇ ਆ ਆਪਣੇ ਹਿੰਦੂ ਰਿਲੀਜਨ ਦੇ ਵਿੱਚ ਰਿਸ਼ੀਆਂ ਮੁਨੀਆਂ ਦੀਆਂ ਦੁਸ਼ਮਣੀਆਂ ਜਿਹੜੀਆਂ ਆਪਸ ਦੇ ਵਿੱਚ ਹੈ ਉਹ ਇਸੇ ਤਰ੍ਹਾਂ ਦੇ ਜਾਂ ਮਾਈਥੋਲੋਜੀ ਕਹ ਲਓ ਜਾਂ ਜੋ ਵੀ ਆ ਉਹ ਇਹੀ ਦੱਸਦੀਆਂ ਕਿ ਉਹਨਾਂ 'ਚ ਇੰਨੀ ਤਾਕਤ ਹੈ ਕਿ ਤੁਹਾਨੂੰ ਤਾਕਤ ਆਉਂਦੀ ਕਿਵੇਂ? ਇੱਕ ਗੱਲ ਹੋਰ ਹੈ ਸਰ ਜੀ ਕਿ ਵੀ ਇਹ ਹੈ ਤੇ ਮਿਥਿਕਲ ਹੀ ਨਾ ਇਹ ਤੇ ਹੁਣ ਇਟਸ ਮਿਥਿਕਲ ਤਾਕਤ ਇਟਸੈਲਫ ਇਜ਼ ਮਿਥਿਕਲ ਮਿਥਿਕਲ ਹੈ ਨਾ ਲੇਕਿਨ ਮਤਲਬ ਮਿਥਿਕਲ ਤਾਕਤ ਆਈ ਮਤਲਬ ਕਿਵੇਂ? ਕੋਈ ਵੀ ਨਹੀਂ ਮਿਥਿਕਲ ਤਾਕਤ ਜਿਹੜੀ ਹੈ ਉਹ ਰਿਸ਼ੀ ਜਾਂ ਮੁਨੀ ਕੋਲ ਆਈ ਕਿਵੇਂ? ਉਹਨੇ ਆਪਣੇ ਆਪ ਨੂੰ ਕੰਟਰੋਲ ਕਰਕੇ ਜਾਂ ਜੋ ਵੀ ਆਪਣੇ ਆਪ ਨੂੰ ਮਾਰ ਕੇ ਹੰਕਾਰ ਨੂੰ ਐਵੇਂ ਛੱਡ ਨਹੀਂ ਕੇ ਨਾ ਤੁਸੀਂ ਤੇ ਮੈਂ ਕਿਉਂ ਨਹੀਂ ਕਰ ਲੈਂਦੇ ਕੰਟਰੋਲ? ਅਸੀਂ ਤਾਂ ਕਹਿੰਦੇ ਵੀ ਨਹੀਂ ਡਾਕਟਰ ਸਾਹਿਬ ਕਿ ਅਸੀਂ ਕੰਟਰੋਲ ਕੀਤੀ ਹੈ। ਨਹੀਂ ਤੇ ਮਤਲਬ ਇਹ ਹੈ ਕਿ ਉਹਨਾਂ ਨੇ ਕੰਟਰੋਲ ਕੀਤੀ ਹੁੰਦੀ ਹੈ ਤਾਂ ਉਹਨਾਂ 'ਚ ਤਾਕਤ ਪੈਦਾ ਹੁੰਦੀ ਹੈ ਨਾ। ਤੁਹਾਡਾ ਮਤਲਬ ਕਹਿਣ ਦਾ ਇਹ ਹੈ ਕਿ ਜੇ ਉਹ ਰਿਸ਼ੀ ਮੁਨੀ ਹੈ ਤੇ ਜੇ ਉਹਨਾਂ ਨੇ ਆਪਣੀ ਮੈਂ ਮਾਰ ਲਈ ਹੈ ਤੇ ਫਿਰ ਉਹਨਾਂ ਨਾਲ ਜੋ ਮਰਜ਼ੀ ਕਰ ਲਵੇ ਉਹਨਾਂ ਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਤੁਸੀਂ ਇਹ ਕਹਿ ਰਹੇ ਹੋ ਨਾ? ਐਗਜ਼ੈਕਟਲੀ ਮੈਂ ਇਹੀ ਕਹਿ ਰਿਹਾ ਕਿ ਕਿਸੇ ਨਾਲ ਦੁਸ਼ਮਣੀ ਪਰਸਨਲ ਵੰਡੇਟਾ ਜਿੱਦਾਂ ਹਿਸਟਰੀ ਵਿੱਚ ਅਸੀਂ ਪੜ੍ਹਦੇ ਆਏ ਹਾਂ ਕਿ ਉਹਨੇ ਫਲਾਣੇ ਨੂੰ ਇਹ ਸਰਾਪ ਦੇ ਦਿੱਤਾ ਤੇ ਫਲਾਣੇ ਨੂੰ ਅੱਗ ਲਾ ਦਿੱਤੀ ਫਲਾਣਾ ਕਰ ਦਿੱਤੀ ਉਹ ਤਾਂ ਉਹਦੇ ਟੋਟਲੀ ਅਗੇਂਸਟ ਹੈ ਉਹਨਾਂ ਦੀ ਪਾਵਰ ਦੇ। ਨਹੀਂ ਪਾਵਰ ਉਹਨਾਂ ਕੋਲ ਆਈ ਕਿ ਉਹਨਾਂ ਕੋਲ ਪਾਵਰ ਆਈ ਇਸ ਵਾਸਤੇ ਹੈ ਨਾ ਕਿ ਉਹਨਾਂ ਨੇ ਉਹ ਇੱਕ ਰਸਤਾ ਇਖਤਿਆਰ ਕੀਤਾ ਤੇ ਉਹਨਾਂ ਕੋਲ ਪਾਵਰ ਆਈ ਹੈ ਨਾ। ਮਗਰਨਾ ਦੇ ਹਰ ਬੰਦੇ ਕੋਲ ਪਾਵਰ ਥੋੜੀ ਆ ਜਾਂਦੀ ਹੈ। ਮਤਲਬ ਇਹ ਹੈ ਕਿ ਤੁਸੀਂ ਜਿਹੜਾ ਐਬਸੋਲੂਟ ਗੁੱਡ ਲੱਭ ਰਹੇ ਹੋ ਐਬਸੋਲੂਟ ਗੁੱਡ ਦੁਨੀਆ 'ਚ ਹੈ ਨਹੀਂ ਹੈਗਾ। there is no absolute good। ਰਾਂਝਾ ਵੀ ਜਿਹੜਾ ਹੈ ਉਹ ਵੀ ਜਿੰਨਾ ਮਰਜ਼ੀ ਨਿਮਾਣਾ ਤੇ ਨਿਮਰਤਾ ਹੋ ਜਾਵੇ ਲੇਕਿਨ ਉਹਨੂੰ ਵੀ ਜਦੋਂ ਸੱਟ ਪੈਂਦੀ ਹੈ ਤੇ ਉਹ ਆਪਣੇ ਦੁਸ਼ਮਣਾਂ ਨੂੰ ਮਾਰਨਾ ਚਾਹੁੰਦਾ ਹੈ। So it's like yin and yang. ਇਹ ਅਲੱਗ ਗੱਲ ਹੈ ਕਿ ਉਹ ਇਹ ਸਮਝਦਾ ਹੈ ਕਿ ਮੈਂ ਹੱਕ ਤੇ ਹਾਂ ਮੇਰਾ ਹੱਕ ਹੈਗਾ ਕਿ ਮੈਂ ਹੀਰ ਦੇ ਨਾਲ ਰਹਿ ਸਕਾਂ। ਜਿਹੜੇ ਮੇਰੇ ਕੋਲੋਂ ਹੀਰ ਨੂੰ ਖੋਹ ਰਹੇ ਨੇ ਉਹ ਇਸ ਕਾਬਲ ਨੇ ਕਿ ਉਹਨਾਂ ਨੂੰ ਤਬਾਹ ਕਰਤਾ ਜਾਵੇ। ਜੀ ਗੱਲ ਤੇ ਇੱਥੇ ਦੋ ਆਈਡੀਓਲੋਜੀਕਲ
ਦੋ ਆਈਡੀਓਲੋਜੀਜ਼ ਦੇ ਕੰਟਰਾਸਟ ਹੀ ਹੈ ਨਾ। ਮਤਲਬ ਜੇ ਤੁਹਾਡੀ ਲਾਜਿਕ ਨੂੰ ਮੰਨਿਆ ਜਾਵੇ ਤੇ ਤੁਹਾਡੀ ਲਾਜਿਕ ਦੇ ਮੁਤਾਬਕ ਤੇ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਉਹਨੂੰ ਭਰਾਵਾਂ ਨੇ ਉਹਦੇ ਕੋਲੋਂ ਜ਼ਮੀਨ ਖੋਹ ਲਈ ਸੀ, ਚੰਗੀ ਜ਼ਮੀਨ ਖੋਹ ਲਈ ਸੀ ਤੇ ਭੈੜੀ ਦੇ ਦਿੱਤੀ ਸੀ, ਤੇ ਉੱਥੇ ਬਹਿ ਕੇ ਉਹ ਲੜਦਾ ਰਹਿੰਦਾ ਉਹਨਾਂ ਦੇ ਨਾਲ। ਦੈਟਸ ਵਾਟ ਐਕਚੁਅਲੀ ਹੈਪਨਸ ਇਨ ਸੁਸਾਇਟੀ। ਕਿ ਅਗਰ ਪਿੰਡ ਵਿੱਚ ਕਿਸੇ ਭਰਾ ਨੂੰ ਦੇ ਨਾਲ ਜ਼ਿਆਦਤੀ ਹੋਈ ਹੈ ਤੇ ਉਸੇ ਪਿੰਡ ਵਿੱਚ ਰਹਿ ਕੇ ਉਹ ਆਪਣੇ ਭਰਾਵਾਂ ਨਾਲ ਲੜਦਾ ਰਹਿੰਦਾ, ਫਿਰ ਤੇ ਉੱਥੇ ਹੀ ਬੈਠਾ ਰਹਿੰਦਾ ਨਾ। ਫਿਰ ਤੱਕ ਇਹ ਕਹਾਣੀ ਨਹੀਂ ਸੀ ਚੱਲਣੀ ਨਾ। ਹਾਂ ਨਹੀਂ, ਕਹਾਣੀ ਦੇ ਹਿਸਾਬ ਨਾਲ ਤਾਂ ਠੀਕ ਹੈ। ਮੈਂ ਗੱਲ ਕਰ ਰਿਹਾ ਸੀ ਕਿ ਤੁਸੀਂ ਇੰਨੀ ਮਿਹਨਤ ਕਰਨ ਦੇ ਬਾਅਦ, ਆਪਣੇ ਆਪ ਨੂੰ ਕੰਟਰੋਲ ਕਰਨ ਦੇ ਬਾਅਦ ਵੀ ਤੁਹਾਡੇ ਵਿੱਚ ਉਹ ਇੱਕ ਕਿਸਮ ਦੀ ਕਿ ਸੈਂਸ ਆਫ ਕੰਟਰੋਲ ਜਾਂ ਸੈਂਸ ਆਫ ਤੁਹਾਡੇ 'ਚ ਇੰਨੀ ਪਾਵਰ ਹੈ ਕਿ ਆਮ ਰਿਸ਼ੀਆਂ ਮੁਨੀਆਂ ਤੋਂ, ਸਾਧਾਂ ਤੋਂ ਲੋਕ ਕਿਉਂ ਡਰਦੇ ਆ ਕਿ ਸਾਨੂੰ ਇਹ ਤਬਾਹ ਕਰ ਦੇਣਗੇ, ਸਾਨੂੰ ਇਹ ਸ਼ਰਾਪ ਦੇ ਦੇਣਗੇ। ਰਿਸ਼ੀ ਮੁਨੀ ਜਿਹੜੇ ਨੇ ਉਹ ਇਸ ਵਾਸਤੇ ਤਬਾਹ ਕਰਦੇ ਨੇ ਕਿ ਉਹ ਸਮਝਦੇ ਨੇ ਕਿ ਜਿਹੜੀ ਉਹਨਾਂ ਦੇ ਸਾਹਮਣੇ ਚੀਜ਼ ਆਈ ਹੈ ਉਹ ਈਵਲ ਹੈ, ਔਰ ਉਸ ਈਵਲ ਨੂੰ ਮੁਕਾਉਣਾ ਚੰਗਾ ਕੰਮ ਹੈ। ਇੱਥੇ ਜਿਹੜੇ ਖੇੜੇ ਨੇ ਉਹ ਈਵਲ ਨੇ। ਉਹਨਾਂ ਨੂੰ ਜਸਟੀਫਿਕੇਸ਼ਨ ਹੈਗੀ ਆ ਕਰਨ ਦੀ, ਆਈ ਗੈਸ ਦੇ ਆਰ ਜਸਟੀਫਾਈਡ ਇਨ देयर ਮਾਈਂਡਸ। ਤੇ ਉਹ ਜਿਹੜੇ ਉਹਨਾਂ ਨੂੰ ਖਤਮ ਕਰਨਾ ਜਿਹੜਾ ਹੈ ਉਹ ਸੁਸਾਇਟੀ ਨੂੰ ਲਿਬਰੇਟ ਕਰਨਾ ਹੈ, ਯਾਨੀ ਔਰਤ ਨੂੰ ਉਹਦੀ ਬਰਾਬਰੀ ਦਾ ਹੱਕ ਦਿਵਾਉਣਾ ਹੈ। ਠੀਕ। ਜਿਹੜਾ ਸਾਡੇ ਸਾਡੇ ਜ਼ਿਹਨ ਦੇ ਵਿੱਚ ਹੈ ਨਾ ਜੀ, ਰਿਸ਼ੀ ਮੁਨੀ ਸਬਰ ਕਿ ਉਹ ਬਿਲਕੁਲ ਜੀ ਉਹ ਤੇ ਆਪਣਾ ਬਿਲਕੁਲ ਆਪਣੇ ਆਪ 'ਚ ਮਸਤ ਹੁੰਦੇ ਨੇ, ਤੇ ਉਹ ਉਹਨਾਂ ਦੀ ਨਾ ਕਿਸੇ ਨਾਲ ਦੁਸ਼ਮਣੀ ਹੁੰਦੀ ਹੈ, ਨਾ ਕਿਸੇ ਨਾਲ ਦੋਸਤੀ ਹੁੰਦੀ ਹੈ। ਇਹ ਐਵੇਂ ਖਿਆਲੀ ਹੈ, ਉਹ ਆਈਡੀਓਲੋਜੀਕਲ ਲੋਕ ਹੁੰਦੇ ਨੇ, ਔਰ ਉਹ ਕਿਸੇ ਆਈਡੀਓਲੋਜੀ ਦੀ ਵਜ੍ਹਾ ਦੇ ਉੱਤੋਂ ਉਹ ਜੋਗੀ ਬਣੇ ਹੁੰਦੇ ਨੇ। ਔਰ ਉਹ ਜਦੋਂ ਬਣ ਜਾਂਦੇ ਨੇ ਤੇ ਫਿਰ ਉਹ ਜਿਹੜੀ ਆਪਣੀ ਮੁਖਾਲਫ ਧਿਰ ਹੈ ਉਹਨੂੰ ਉਹ ਖਤਮ ਕਰਨਾ ਚਾਹੁੰਦੇ ਨੇ। ਅੱਛਾ ਜੀ, ਅੱਗੇ ਦਿਲ ਫਿਕਰ ਨੇ ਘੇਰਿਆ ਬੰਦ ਹੋਇਆ, ਰਾਂਝਾ ਜੀਉ ਗੋਤੇ ਲੱਖ ਖਾ ਬੈਠਾ। ਇਹ ਹੁਣ ਰਾਂਝੇ ਦੀ ਹਾਲਤ ਦਿਲ ਦੀ ਹੈ ਕਿ ਉਹ ਉਹਦੇ ਦਿਲ ਨੂੰ ਫਿਕਰ ਨੇ, ਪਰੇਸ਼ਾਨੀ ਨੇ ਘੇਰਿਆ ਹੋਇਆ ਹੈ ਤੇ ਉਹ ਅੰਦਰ ਹੀ ਅੰਦਰ ਡੁੱਬ ਰਿਹਾ ਹੈ। ਸੱਥੋਂ ਹੂੰ ਧੂਆਂ ਸਿਰ ਚਾ ਟੁਰਿਆ, ਕਾਲੇ ਬਾਗ ਬਹੀਰ ਮਚਾ ਬੈਠਾ। ਸੱਥੋਂ ਹੂੰ ਧੂਆਂ ਮਤਲਬ ਇਹ ਹੈ ਕਿ ਆਪਣੇ ਸਾਹਮਣੇ ਜਿਹੜਾ ਧੂਆਂ ਸੀ, ਜਿਹੜੀ ਰੋਣਾ ਧੋਣਾ ਸੀ, ਉਹਨੂੰ ਹੂੰਝ ਕੇ ਉਹ ਟੁਰ ਪਿਆ ਤੇ ਕਾਲੇ ਬਾਗ ਵਹੀਰ ਮਚਾ ਬੈਠਾ। ਵਹੀਰ ਕਹਿੰਦੇ ਨੇ ਫੌਜੀਆਂ ਦੇ ਕੁਆਟਰ, ਮਤਲਬ ਫੌਜੀ ਕੈਂਪ ਲਾ ਲਿਆ ਉਹਨੇ ਉੱਥੇ। ਅੱਖੀਂ ਮੀਟ ਕੇ ਰੱਬ ਧਿਆਨ ਕਰਕੇ, ਚਾਰੋਂ ਤਰਫ ਹੀ ਧੂੰਰੜਾ ਲਾ ਬੈਠਾ। ਅੱਖਾਂ ਮੀਟ ਕੇ ਤੇ ਰੱਬ ਦੇ ਵੱਲ ਮੈਡੀਟੇਟ ਕਰਕੇ ਤੇ ਚਾਰੋਂ ਤਰਫ ਉਹਨੇ ਧੂਆਂ ਬਾਲ ਲਿਆ। ਮਤਲਬ ਇਹ ਜਿਹੜੇ ਬੰਦ ਨੇ ਇਹ ਹੁਣ ਇਹ ਕਹਿ ਰਹੇ ਨੇ ਤੁਹਾਨੂੰ ਕਿ ਇਹ ਪਹਿਲੀ ਵਾਰੀ ਹੋਇਆ ਹੈ। ਪਹਿਲੇ ਤੇ ਅੱਧਾ ਡਰਾਮਾ ਹੋ ਰਿਹਾ ਸੀ ਨਾ ਇਹ ਰਾਂਝੇ ਦਾ, ਜੋਗੀ ਹੋਣ ਦਾ। ਹੁਣ ਉਹ ਵਾਕਿਆ ਹੀ ਜੋਗ ਜਿਹੜਾ ਹੈ ਉਹ ਇੰਟਰਨਲਾਈਜ਼ ਹੋ ਰਿਹਾ ਹੈ।
ਪ੍ਰੈਕਟਿਸ ਹੋ ਰਹੀ ਡਾਕਟਰ ਸਾਹਿਬ, ਐਕਚੁਅਲੀ ਤੰਤਰਵਾਦ ਦੀ ਪ੍ਰੈਕਟਿਸ ਹੋ ਰਹੀ ਹੈ ਐਕਚੁਅਲ। ਹਾਂ ਹੁਣ ਉਹ ਉਹਨੂੰ ਪ੍ਰੈਕਟੀਕਲੀ ਉਹਨੂੰ ਪ੍ਰੈਕਟਿਸ ਕਰ ਰਿਹਾ ਹੁਣ ਉਹਦੇ ਤੇ। ਵੱਟ ਮਾਰ ਕੇ ਚਾਰੋਂ ਹੀ ਤਰਫ ਉੱਚੀ ਉੱਥੇ ਵਲਗਣਾ ਖੂਬ ਬਣਾ ਬੈਠਾ। ਵੱਟ ਮਾਰ ਕੇ ਮਤਲਬ ਵੱਟ ਉਹ ਤੁਹਾਨੂੰ ਦੱਸਿਆ ਸੀ ਕਿ ਕੰਧ ਬਣਾਉਣਾ, ਆਪਣੇ ਚਾਰੋਂ ਤਰਫ ਉਹਨੇ ਛੋਟੀ ਜਿਹੀ ਕੰਧ ਬਣਾ ਲਈ ਤੇ ਉੱਚੀ ਥਾਂ ਦੇ ਉੱਤੇ ਵਲਗਣਾ ਦਾ ਮਤਲਬ ਹੁੰਦਾ ਸੇਨ, ਜਿਵੇਂ ਜਿਵੇਂ ਕੋਈ ਚੀਜ਼ ਵੜ ਲਈ ਜਾਵੇ, ਜਿਵੇਂ ਕੋਈ ਚੀਜ਼ ਬੰਦ ਕਰ ਲਈ ਜਾਵੇ ਦੀਵਾਰਾਂ ਦੇ ਨਾਲ। ਵਲਗਣਾ ਖੂਬ ਬਣਾ ਬੈਠਾ। ਇਹ ਹੁਣ ਅਗਲਾ ਦੇਖੋ, ਇਹ ਮਿਸਰਾ ਤੁਹਾਡੇ ਸਵਾਲ ਦਾ ਜਵਾਬ ਦੇਗਾ। ਅਸਾਂ ਕੱਚ ਕੀਤਾ ਰੱਬ ਸੱਚ ਕਰਸੀ, ਇਹ ਆਖ ਕੇ ਵੈਲ ਜਗਾ ਬੈਠਾ। ਜੋ ਮੈਂ ਕਰ ਰਿਹਾ ਸਾਂ ਉਹ ਤੇ ਕੱਚਾ ਸੀ, ਯਾਨੀ ਡਰਾਮਾ ਸੀ ਜੀ। ਅਸਾਂ ਕੱਚ ਕੀਤਾ ਰੱਬ ਸੱਚ ਕਰਸੀ। ਜੋ ਮੈਂ ਕਰ ਰਿਹਾ ਸਾਂ ਮੈਂ ਤੇ ਕੱਚੇਪਨ ਚ ਕਰ ਰਿਹਾ ਸਾਂ, ਪਰ ਰੱਬ ਜਿਹੜਾ ਉਹ ਸੱਚਾ ਕਰੇਗਾ ਇਹਨੂੰ। ਵਾਹ ਵਾਹ ਵਾਹ। ਇਹ ਆਖ ਕੇ ਵੈਲ ਜਗਾ ਬੈਠਾ। ਇਹ ਆਖ ਕੇ ਤੇ ਉਹਨੇ ਆਪਣਾ ਪੈਂਤਰਾ ਜਿਹੜਾ ਹੈ, ਵੈਲ ਜਗਾਉਣਾ ਹੁੰਦਾ, ਇੱਕ ਪੈਂਤਰਾ ਬਣਾ ਲੈਣਾ। ਪੈਂਤਰਾ ਉਹਨੇ ਇੱਕ ਨਵਾਂ ਪੈਂਤਰਾ ਹੁਣ ਬਣਾ ਲਿਆ। ਮਤਲਬ ਉਹਨੂੰ ਵੀ ਪਤਾ ਹੈ ਕਿ ਮੈਂ ਜੋ ਕਰ ਰਿਹਾ ਸਾਂ ਉਹ ਕੱਚਾ ਸੀਗਾ। ਭੜਕੀ ਅੱਗ ਜਾਂ ਤੌਣੀ ਤਾ ਕੀਤਾ, ਇਸ਼ਕ ਮੁਸ਼ਕ ਵਿਸਾਰ ਕੇ ਜਾ ਬੈਠਾ। ਜਦੋਂ ਅੱਗ ਭੜਕੀ ਤੇ ਅੱਗ ਭੜਕਣ ਦਾ ਤਾ ਜਦੋਂ ਸੇਕ ਲੱਗਾ ਉਹਨੂੰ, ਤੇ ਉਦੋਂ ਉਹ ਇਸ਼ਕ ਮੁਸ਼ਕ ਜਿਹੜਾ ਸੀ, ਜਿਹੜਾ ਇਸ਼ਕ ਮੁਸ਼ਕ ਦੀ ਵਜ੍ਹਾ ਤੋਂ ਜੋ ਕੁਛ ਉਹ ਪਹਿਲੇ ਡਰਾਮੇ ਕਰ ਰਿਹਾ ਸੀ, ਉਹ ਸਾਰਾ ਕੁਛ ਭੁਲਾ ਦਿੱਤਾ ਉਹਨੇ। ਇਸ਼ਕ ਮੁਸ਼ਕ ਵਿਸਾਰ ਕੇ ਜਾ ਬੈਠਾ। ਹੁਣ ਗੱਲ ਸਮਝੋ ਕਿ ਕੀ ਹੋ ਰਿਹਾ ਹੈ। ਹਾਂਜੀ ਡਾਕਟਰ ਸਾਹਿਬ ਹਾਂਜੀ ਲੱਗ ਰਿਹਾ ਹੈ ਮੈਨੂੰ ਵਿੱਚ ਡਾਕਟਰ ਸੰਘਣੀ ਛਾਂ ਦੇ ਘੱਤ ਭੂਰਾ ਵਾਂਗ ਆਹਦੀਆਂ ਢਾਕਣਾ ਲਾ ਬੈਠਾ। ਸੰਘਣੀ ਛਾਂ ਦੇ ਵਿੱਚ ਆਪਣਾ ਜਿਹੜਾ ਕੰਬਲ ਸੀ ਉਹਨੂੰ ਸੁੱਟ ਕੇ ਵਾਂਗ ਆਹਦੀ ਹੁੰਦੇ ਨੇ ਉਹ ਰਿਜ਼ਰਵ ਫੌਜੀ ਹੁੰਦੇ ਨੇ ਜਿਹੜੇ ਆਪਣੀ ਪੈਨਸ਼ਨ ਲੈਣ ਲਈ ਧਰਨਾ ਮਾਰਦੇ ਨੇ। ਆਹਦੀਆਂ ਢਾਕਣਾ ਲਾ ਬੈਠਾ। ਢਾਕਣਾ ਦਾ ਮਤਲਬ ਹੈ ਸਹਾਰਾ ਲੈ ਕੇ ਬਹਿ ਗਿਆ। ਵਾਰਿਸ ਸ਼ਾਹ ਉਸ ਵਕਤ ਨੂੰ ਝੂਰਦਾ ਹੀ ਜਿਸ ਵੇਲੜੇ ਅੱਖੀਆਂ ਲਾ ਬੈਠਾ। ਇਹ ਜੇ ਤੁਹਾਨੂੰ ਸਾਫ਼ ਹੀ ਹੈ, ਇਹਨੂੰ ਕੀ ਮੈਂ ਐਕਸਪਲੇਨ ਕਰਾਂ। ਡਾਕਟਰ ਸਾਹਿਬ ਇਹ ਕਾਲਾ ਬਾਗ, ਸ਼ਹਿਰ ਕਾਲਾ ਬਾਗ ਦਾ ਜ਼ਿਕਰ ਪਿਆ। ਹਾਂਜੀ ਉਹ ਅੱਛਾ। ਬਿਲਕੁਲ ਬਿਲਕੁਲ। ਸੋ ਇਹ ਕਿੱਥੇ ਡਾਕਟਰ ਸਾਹਿਬ ਸ਼ਹਿਰ ਦੱਸੋ ਇਹਦੇ ਬਾਰੇ ਥੋੜਾ ਜਿਹਾ। ਮੀਆਂ ਵਾਲੀ ਕੋਲ ਮੀਆਂ ਕਿੱਥੇ ਵਾਲੀ ਸ਼ਹਿਰ ਕੋਲ ਜਿਹੜਾ ਕਾਲਾ ਬਾਗ? ਹਾਂਜੀ ਹਾਂਜੀ ਹਾਂਜੀ। ਮੀਆਂ ਬਾਗ, ਕਾਲੇ ਬਾਗ ਦਾ ਜਿਹੜਾ ਸੀ ਨਾ, ਮੀਆਂ ਕਾਲੇ ਬਾਗ ਦਾ ਜਿਹੜਾ ਸੀ ਨਾ, ਮੀਰ ਮੁਹੰਮਦ ਖਾਨ ਗਵਰਨਰ ਸੀ ਅਯੂਬ ਖਾਨ ਦਾ, ਤੇ ਉਹ ਬੜਾ ਸਾਡੇ ਜ਼ਮਾਨੇ 'ਚ ਸਭ ਤੋਂ ਬਹੁਤਾ ਜ਼ਾਲਮ ਗਵਰਨਰ ਸਮਝਿਆ ਜਾਂਦਾ ਸੀ ਅਮੀਰ ਮੁਹੰਮਦ ਖਾਨ। ਅੱਛਾ ਜੀ, ਅਗਲਾ ਬੰਦ। ਮੀਟ ਅੱਖੀਆਂ ਰੱਖੀਆਂ ਬੰਦਗੀ ਤੇ ਗੱਤੇ ਜੱਲੀਆਂ ਚਿੱਲੇ ਵਿੱਚ ਹੋ ਰਿਹਾ। ਅੱਖਾਂ ਉਹਨੇ ਮੀਟ ਲੀਆਂ ਤੇ ਬੰਦਗੀ ਦੇ ਵਿੱਚ, ਯਾਨੀ ਆਜਜ਼ੀ ਦੇ ਵਿੱਚ ਉਹ ਆਪਣਾ ਧਮਾਲ ਪਾ ਰਿਹਾ ਹੈ ਤੇ ਚਿੱਲੇ ਵਿੱਚ ਹੈ। ਕਰੇ ਆਜਜ਼ੀ ਵਿੱਚ ਮੁਰਾਕਬੇ ਦੇ। ਮੁਰਾਕਬਾ ਹੁੰਦਾ ਸਿਰ ਸੁੱਟ ਕੇ ਜ਼ਮੀਨ ਦੇ ਉੱਤੇ ਇਬਾਦਤ ਕਰਨਾ। ਕਰੇ ਆਜਜ਼ੀ ਵਿੱਚ ਮੁਰਾਕਬੇ ਦੇ, ਦਿਨ ਰਾਤ ਖੁਦਾਏ ਥੇ ਰੋ ਰਿਹਾ। ਦਿਨ ਰਾਤ ਅੱਲਾ ਦੇ ਸਾਹਮਣੇ ਰੋਂਦਾ ਪਿਆ ਹੈ ਉਹ। ਵਿੱਚ ਯਾਦ ਖੁਦਾ ਦੀ ਮਹਿਵ ਰਹਿੰਦਾ, ਕਦੀ ਬੈਠ ਰਿਹਾ ਕਦੀ ਸੌਂ ਰਿਹਾ। ਹਰ ਵੇਲੇ ਅੱਲਾ ਦੀ ਯਾਦ ਵਿੱਚ ਰਹਿੰਦਾ ਹੈ, ਕਦੀ ਸੌਂ ਜਾਂਦਾ ਹੈ ਕਦੀ ਜਾਗ ਪੈਂਦਾ ਹੈ। ਵਾਰਿਸ ਸ਼ਾਹ ਨਾ ਫਿਕਰ ਕਰ ਮੁਸ਼ਕਿਲਾਂ ਦਾ,
ਜੋ ਕੁਝ ਹੋਣਾ ਸੀ ਸੋ ਹੀ ਹੋ ਰਿਹਾ, ਇਹ ਤੇ ਸਾਫ਼ ਹੀ ਹੈ। ਇਹ ਹੁਣ ਜਿਹੜਾ ਅਗਲਾ ਮੰਨਦਾ ਨਾ ਇਹਦੇ ਉੱਤੇ 460, ਇਹਦੇ ਉੱਤੇ ਮੇਰਾ ਬਹੁਤ ਵਕਤ ਲੱਗਾ ਸੀ ਇਸ ਨੂੰ ਡਿਸਾਈਫਰ ਕਰਨ ਚ। ਆਮ ਤੌਰ ਤੇ ਇਹ ਮਨ ਜਿਹੜਾ ਨਾ ਇਹਨੂੰ ਬਗੈਰ ਐਕਸਪਲੇਨ ਕਰਨ ਦੇ ਲੋਕੀ ਅੱਗੇ ਤੁਰ ਜਾਂਦੇ ਨੇ, ਕਿਉਂਕਿ ਇਹਦੇ ਵਿੱਚ ਜਿਹੜੇ ਸਾਰੇ ਯੋਗ ਦੇ ਆਸਣ ਨੇ ਉਹ ਵਾਰਿਸ ਸ਼ਾਹ ਨੇ ਬਿਆਨ ਕੀਤੇ ਹੋਏ ਨੇ। ਤੇ ਲੇਕਿਨ ਇਹ ਹੈ ਕਿ ਮੇਰੇ ਵੀ ਬਹੁਤ ਕਈ ਦਿਨ ਲੱਗੇ ਸਨ ਇਹਨਾਂ ਨੂੰ ਡਿਸਾਈਫਰ ਕਰਨ ਚ। ਨਿਓਲੀ ਕਰਮ ਕਰਦਾ ਕਦੀ ਉਰਦ ਤਪ ਵਿੱਚ, ਨਿਓਲੀ ਕਰਮ ਕਰਨ ਦੋਵਾਂ ਮੋਢਿਆਂ ਨੂੰ ਥੱਲੇ ਕਰਕੇ ਲੱਕ ਨੂੰ ਸਿੱਧਾ ਕਰਕੇ ਬਹਿਣਾ, ਦੋਵਾਂ ਮੋਢਿਆਂ ਨੂੰ ਥੱਲੇ ਕਰਕੇ ਲੱਕ ਨੂੰ ਸਿੱਧਾ ਕਰਕੇ ਬਹਿਣਾ, ਨਿਓਲੇ ਜਿਵੇਂ ਨਿਓਲਾ ਹੁੰਦਾ ਹੈ। ਨਿਓਲੀ ਕਰਮ ਕਰਦਾ ਕਦੀ ਉਰਦ ਤਪ ਵਿੱਚ, ਉਰਦ ਤਪ ਵਿੱਚ ਮਤਲਬ ਹੈ ਅਸਮਾਨ ਵੱਲ ਮੂੰਹ ਕਰਕੇ ਸਾਹ ਲੈਣਾ। ਕਦੀ ਹੋਮ ਸਰੀਰ ਵਿੱਚ ਜੋ ਰਿਹਾ ਤੇ ਕਦੀ ਉਹ ਪੂਜਾ ਲਈ ਅੱਗ ਵਿੱਚ ਚੀਜ਼ਾਂ ਸੁੱਟਣ ਲੱਗ ਪਿਆ। ਕਦੀ ਨਕੀ ਤਪ ਸ਼ਾਮ ਤਪ ਪਾਉਣ ਭੱਖੀ, ਕਦੀ ਨਕੀ ਤਪ ਸ਼ਾਮ ਆਪਣਾ ਨਕਈ ਤਪ ਜੁੱਸੇ ਦਾ ਸਾਰਾ ਭਾਰ ਹੱਥਾਂ ਤੇ ਪੈਰਾਂ ਦੇ ਪੰਜਿਆਂ ਤੇ ਪਾਉਣਾ। ਇਹ ਵੀ ਇੱਕ ਆਸਣ ਹੈ ਯੋਗ ਦਾ। ਪਾਉਣ ਬੱਖੀ ਆਪਣੇ ਅੰਦਰ ਤਾਜ਼ਾ ਹਵਾ ਨੂੰ ਖਿੱਚਣਾ। ਸਦਾ ਵਰਤ ਨੀਵੇਂ ਚਿਤ ਲਾ ਰਿਹਾ, ਸਦਾ ਵਰਤ ਨੀਵੇਂ ਚਿਤ ਲਾ ਰਿਹਾ, ਸਦਾ ਵਰਤ ਸਭ ਕੁਝ ਵੰਡ ਦੇਣ ਦੇ ਅਸੂਲ ਨੂੰ ਦਿਲ ਵਿੱਚ ਪੱਕਾ ਕਰਨ ਦਾ ਜਿਹੜਾ ਡਿਟਰਮੀਨੇਸ਼ਨ ਕਰ ਲਿਆ। ਕਦੀ ਉਰਦ ਤਪ ਸਾਸ ਤਪ ਗ੍ਰਾਸ ਤਪ ਨੂੰ, ਕਦੀ ਉਹ ਅੱਧੇ ਸਾਹ ਦੀ ਵਰਜਿਸ਼ ਕਰਦਾ ਹੈ ਤੇ ਕਦੀ ਉਹ ਪੂਰੇ ਸਾਹ ਦੀ ਵਰਜਿਸ਼ ਕਰਦਾ ਹੈ। ਉਰਦ ਤਪ ਤੇ ਸਾਸ ਤਪ, ਅੱਧਾ ਸਾਹ ਤੇ ਪੂਰਾ ਸਾਹ। ਕਦੀ ਜੋਗ ਜਤੀ ਚਿਤ ਲਾ ਰਿਹਾ ਤੇ ਕਦੀ ਆਪਣੇ ਅੰਦਰ ਜਿਹੜਾ ਜੋਗੀਆਂ ਦਾ ਅਸੂਲ ਹੈ ਜਿਨਸੀ ਮਿਲਾਪ ਨਾ ਕਰਨ ਦਾ, ਉਹਦਾ ਡਿਟਰਮੀਨੇਸ਼ਨ ਕਰਦਾ ਰਿਹਾ। ਕਦੀ ਮਸਤ ਮਜਜ਼ੂਬ ਲਟ ਹੋ ਸੁਤਰਾ ਅਲਫ ਸਿਆਹ ਮੱਥੇ ਉੱਤੇ ਲਾ ਰਿਹਾ, ਕਦੀ ਮਸਤਾਂ ਵਾਂਗੂ ਤੇ ਮਜਜ਼ੂਬਾਂ ਵਾਂਗੂ, ਮਜਜ਼ੂਬ ਵੀ ਮਸਤੀ ਹੁੰਦੇ ਨੇ, ਹੋ ਸੁਥਰਾ ਯਾਨੀ ਬਿਲਕੁਲ ਸਾਫ਼ ਹੋ ਕੇ, ਅਲਫ ਸਿਆਹ ਮੱਥੇ ਉਹ ਲਾ ਨਹੀਂ ਦਿੰਦੇ ਆਪਣਾ ਨਿਸ਼ਾਨ ਇੱਕ ਮੱਥੇ ਦੇ ਉੱਤੇ ਜੋਗੀ। ਆਵਾਜ਼ ਆਇਆ ਬੱਚਾ ਰਾਂਝਣਾ ਉਹ ਤੇਰਾ ਸੁਬਾ ਮੁਕਾਬਲਾ ਆ ਰਿਹਾ, ਤੇ ਆਵਾਜ਼ ਆਈ ਉਹਨੂੰ ਕਿ ਰਾਂਝਿਆ ਹੁਣ ਤੇਰਾ ਸਿਰੇ ਮੁਕਾਬਲਾ ਹੋਣਾ ਹੈ। ਇਹ ਜਿਹੜਾ ਬੰਦ ਹੈ ਨਾ, ਹਾਂਜੀ ਵਾਹ ਵਾਹ ਡਾਕਟਰ ਸਾਹਿਬ, ਇਹ ਜਿਹੜਾ ਬੰਦ ਹੈ ਨਾ, ਇਹਦੇ ਚ ਜਿਹੜੀ ਮੈਂ ਬਿਆਨ ਕੀਤਾ ਹੈ ਇਹਨੂੰ ਤੁਸੀਂ ਬਹੁਤ ਗੌਰ ਨਾਲ ਨੋਟ ਕਰਕੇ ਰੱਖਣਾ, ਕਿਉਂਕਿ ਇਹ ਕਿਸੇ ਹੋਰ ਨੇ ਕੀਤਾ ਨਹੀਂ ਹੈਗਾ। ਅੱਗੇ ਜੀ 461, ਰੋਜ਼ ਜੁਮੇ ਦੇ ਤ੍ਰਿੰਜਣਾ ਧੂੜ ਘੱਤੀ, ਤੁਰ ਨਿਕਲੇ ਕਟਕ ਅਰਬੇਲੀਆਂ ਦੇ। ਜੁਮੇ ਦੇ ਦਿਨ ਤ੍ਰਿੰਜਣਾ ਨੇ ਯਾਨੀ ਕੁੜੀਆਂ ਦੇ ਇਕੱਠ ਨੇ ਧੂੜ ਘੱਤੀ, ਮਤਲਬ ਉਹਨਾਂ ਨੇ ਰੌਲਾ ਪਾਇਆ
ਤੁਰ ਨਿਕਲੇ ਕਟਕ ਅਰਬੇਲੀਆਂ ਦੇ ਤੇ ਬੇਪਰਵਾਹ ਕੁੜੀਆਂ ਦੇ ਫੌਜਾਂ ਨਿਕਲ ਪਈਆਂ। ਕਟਕ ਦਾ ਮਤਲਬ ਫੌਜਾਂ। ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀ, ਫਿਰ ਘੋਰੜੇ ਅਰਥ ਮਹੇਲੀਆਂ ਦੇ। ਜਿਵੇਂ ਕੂੰਜਾਂ ਦੀ ਡਾਰ ਜਿਹੜੀ ਹੈ ਉਹ ਕਿਸੇ ਬਾਗ ਵਿੱਚ ਆ ਕੇ ਲੱਥ ਜਾਂਦੀ ਹੈ ਨਾ, ਇਸੇ ਤਰ੍ਹਾਂ ਉਹ ਅਰਥ ਮਹੇਲੀਆਂ, ਫਿਰ ਘੋਰੜੇ ਅਰਥ ਮਹੇਲੀਆਂ ਦੇ। ਅੱਛਾ, ਅਰਥ ਮਹੇਲੀਆਂ ਹੁੰਦਾ ਹੈ ਜਿਹੜੇ ਇੱਕ ਇਲਾਕਾ ਸੀਗਾ, ਇਹ ਹੁੰਦਾ ਸੀ ਜਿਹਦੇ ਵਿੱਚ ਜਿਹੜੇ ਪੰਡਤਾਂ ਦੇ ਘੋੜੇ ਸਨ ਨਾ, ਉਹ ਜਿੱਥੋਂ ਜੋ ਮਰਜ਼ੀ ਖਾ ਲੈਣ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਸੀਗਾ। ਉਹਨਾਂ ਨੂੰ ਅਰਥ ਮਹੇਲੀਆਂ ਕਿਹਾ ਜਾਂਦਾ ਸੀਗਾ। ਅਰਥ ਮਹੇਲੀਆਂ ਦੇ ਵਾਂਗ ਸ਼ਾਹ ਪਰੀਆਂ ਛਨਾ ਛਨ ਛਣਕਣ, ਵੱਡੇ ਤ੍ਰਿੰਜਣਾ ਨਾਲ ਸਹੇਲੀਆਂ ਦੇ। ਇਹ ਤੇ ਸਾਫ਼ ਹੀ ਹੈ। ਧਮਕਾਰ ਪੈ ਗਈ ਤੇ ਧਰਤ ਕੰਬੀ, ਧਰਤ ਦਾ ਮਤਲਬ ਜ਼ਮੀਨ ਕੰਬ ਗਈ। ਛੁੱਟੇ ਪਸਣੇ ਗਰਭ ਗਹੇਲੀਆਂ ਦੇ, ਮਤਲਬ ਜਿਹੜੇ ਆਪਣਾ ਪਾਸੇ ਛੁੱਟਣ ਦਾ ਮਤਲਬ ਦੌੜ ਸ਼ੁਰੂ ਹੋਣਾ। ਤੇ ਉਹ ਗਰਭ ਗਹੇਲੀਆਂ ਜਿਹੜੀਆਂ ਮਗਰੂਰੀਆਂ ਨੇ, ਉਹਨਾਂ ਦੀਆਂ ਦੌੜਾਂ ਸ਼ੁਰੂ ਹੋ ਗਈਆਂ ਨੇ ਆਪਸ 'ਚ। ਵੇਖ ਜੋਗੀ ਦਾ ਥਾਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ। ਜਦੋਂ ਉਹਨਾਂ ਦੇਖਿਆ ਨਾ ਵਿੱਚ ਜੋਗੀ ਨੇ ਵੀ ਇੱਕ ਜਗ੍ਹਾ ਬਣਾਈ ਹੈ ਤੇ ਉਹਦੇ ਵਿੱਚ ਉਹ ਇੰਝ ਬੜੀਆਂ ਜਿਵੇਂ ਕਿ ਖੁਸ਼ਬੂ, ਚੰਬੇਲੀ ਦੀ ਖੁਸ਼ਬੂ ਆ ਵੜਦੀ ਹੈ। ਵਾਰਿਸ਼ਾ ਅਸ਼ਨਾਕ ਜਿਉਂ ਢੂੰਡ ਲੈਂਦੇ। ਵਾਹ ਵਾਹ, ਹੈ ਨਾ, ਕਿਆ ਮਸਲਾ ਹੈ। ਵੇਖ ਜੋਗੀ ਦਾ ਥਾਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ। ਵਾਰਿਸ਼ਾ ਅਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹੱਟ ਫੁਲੇਲੀਆਂ ਦੇ। ਵਾਰਿਸ਼ਾ ਜਿਵੇਂ ਹੁਸ਼ਿਆਰ ਲੋਕ ਅਤਰ ਵੇਚਣ ਵਾਲਿਆਂ ਦੇ ਹੱਥ ਢੂੰਡ ਲੈਂਦੇ ਨੇ, ਇਵੇਂ ਉਹਨਾਂ ਕੁੜੀਆਂ ਦਾ ਵੀ ਉਹੀ ਹਾਲ ਸੀਗਾ। ਹੁਸ਼ਿਆਰ ਕੇ ਸ਼ੌਕੀਨ? ਜੀ, ਹੁਸ਼ਿਆਰ ਲੋਕ ਕਿ ਸ਼ੌਕੀਨ ਲੋਕ? ਅਸ਼ਨਾਕ ਕਹਿੰਦੇ ਨੇ ਵੈਸੇ ਹੁਸ਼ਿਆਰ ਨੂੰ, ਸ਼ੌਕੀਨ ਵੀ ਹੋ ਸਕਦਾ। ਸ਼ਨਾਕ ਵੀ ਅਸਾਂ ਆਖਣੇ ਆ ਡਾਕਟਰ ਸਾਹਿਬ, ਹੁਣ ਅਸਾਂ ਦੀ ਜ਼ਬਾਨ ਵਿੱਚ ਆਖਣੇ ਆ ਬੜੀ ਸ਼ਨਾਕ ਕੁੜੀ ਹੈ ਜਾਂ ਸ਼ਨਾਕ ਬੰਦਾ ਆ, ਕਿ ਮਤਲਬ ਹੁਸ਼ਿਆਰ। ਆਹੋ, ਇਹੋ ਮੈਂ ਕਹਿ ਰਿਹਾ ਨਾ। ਅੱਛਾ, ਅਗਲਾ ਬਣ ਜੀ। ਧੂਆਂ ਫੋਲ ਕੇ ਰੋਲ ਕੇ ਸੱਟ ਖੱਪਰ, ਤੋੜ ਸਹਿਲੀਆਂ ਭੰਗ ਖਿਲਾਰਿਆਂ ਨੇ। ਹੁਣ ਕੁੜੀਆਂ ਨੇ ਉਹਦਾ ਧੂਆਂ ਫੋਲ ਕੇ ਰੋਲ ਕੇ ਉਹਦਾ ਖੱਪਰ ਤੋੜ ਦਿੱਤਾ, ਸਹਿਲੀਆਂ ਵਹਿਲੀਆਂ ਉਹਦੀਆਂ ਭੰਗ ਸਭ ਇੱਧਰ ਉੱਧਰ ਖਿਲਾਰ ਦਿੱਤੀਆਂ ਨੇ। ਡੰਡਾ ਕੁੰਡੜਾ ਭੰਗ ਅਫੀਮ ਖੋਈ, ਫੋਲ ਫਾਲ ਕੇ ਪੁੱਟੀਆਂ ਡਾਰੀਆਂ ਨੇ। ਡੰਡਾ ਕੁੰਡਾ ਭੰਗ ਅਫੀਮ ਸਭ ਉਹਨਾਂ ਨੇ ਉਹ ਜਿਹੜੀਆਂ ਡਾਰੀਆਂ, ਮਤਲਬ ਉਹ ਜਿਹੜੀਆਂ ਉੱਡਣਹਾਰ ਕੁੜੀਆਂ ਸਨ, ਉਹਨਾਂ ਨੇ ਇੱਧਰ ਉੱਧਰ ਸੁੱਟ ਦਿੱਤੀਆਂ। ਧੂਆਂ ਸੁਆਹ ਖਿਲਾਰ ਕੇ ਭੰਨ ਹੁੱਕਾ, ਘਾ ਘੱਤ ਕੇ ਲੁੱਡੀਆਂ ਮਾਰੀਆਂ ਨੇ। ਧੂਆਂ ਸੁਆਹ ਉਹਨਾਂ ਨੇ ਉਹਦੀ ਜਿਹੜੀ ਹੈ ਸੀ ਸਾਰਾ ਕੁਝ, ਅੱਗ ਸ਼ੱਗ ਉਹਨੇ ਲਾਈ ਸੀ, ਉਹ ਭੰਨ ਕੇ ਹੁੱਕਾ ਵੀ ਉਹਨਾਂ ਨੇ ਉਹਦਾ ਤੋੜ ਦਿੱਤਾ। ਤੇ ਘਾ ਘੱਤ ਕੇ ਲੁੱਡੀਆਂ ਮਾਰੀਆਂ ਨੇ। ਘਾ ਘੱਤਣਾ ਹੁੰਦਾ ਕਿਸੇ ਨੂੰ ਪੈਰਾਂ ਥੱਲੇ ਰੋਲਣਾ। ਘਾ ਘੱਤ ਕੇ ਲੁੱਡੀਆਂ ਮਾਰੀਆਂ ਨੇ ਉਹਨਾਂ ਨੇ। ਤੁਹਾਨੂੰ ਪਤਾ ਹੈ ਜਿਹੜੀ ਪੁਰਾਣੇ ਜ਼ਮਾਨੇ 'ਚ ਜਦੋਂ ਕਣਕ ਜਿਹੜੀ ਹੈ ਉਹਦੀ ਤੂੜੀ ਤੇ ਉਹਦੇ ਬੀਜ ਜਿਹੜੇ ਵੱਖਰੇ ਕਰਨੇ ਹੁੰਦੇ ਸਨ ਨਾ, ਤੇ ਸਾਰਾ ਦਿਨ ਜਿਹੜੇ ਢੱਗੇ ਨੇ
ਉਸ ਦੇ ਉੱਤੇ ਤੁਰਦੇ ਰਹਿੰਦੇ ਸਨ ਗੋਲਦਾਰੇ ਵਿੱਚ। ਉਹਨੂੰ ਕਹਿੰਦੇ ਸਨ ਗਾਹ ਪੈਣਾ। ਸਾਫਾ, ਸੰਗਲੀ, ਚਮਟਾ, ਭੰਗ, ਕੁੱਕੜ, ਨਾਦ, ਸਮਰਨਾ, ਧੂਪ ਖਿਲਾਰਿਆਂ ਨੇ। ਧੂਪ ਦਾ ਮਤਲਬ ਹੈ ਅਗਰਬੱਤੀ ਵਗਰੀ ਸ਼ਹਿਦ ਖਾ ਕੇ ਜਿਹੜੀ ਖੁਸ਼ਬੂ ਨਾਲ ਕੀਤੀ ਹੁੰਦੀ ਹੈ। ਜਿਆ ਹੂੰਜ ਬਹਾਰ ਤੇ ਫੂਲ ਕੂੜਾ ਬਾਹਰ ਸੁੱਟੀਆਂ ਕੱਢ ਪਸਾਰੀਆਂ ਨੇ। ਬਹਾਰ ਦਾ ਮਤਲਬ ਇਹ ਤੇ ਸਪਰਿੰਗ ਨਹੀਂ ਹੈਗਾ, ਬਹਾਰ ਬਹਾਰੀ ਜਿਹੜੀ ਜਿਹਦੇ ਨਾਲ ਵਿਹੜੇ ਨੂੰ ਸਾਫ਼ ਕੀਤਾ ਜਾਂਦਾ ਉਹਨੂੰ ਬਹਾਰੀ ਕਹਿੰਦੇ ਨੇ ਨਾ। ਜਿਆ ਹੂੰਜ ਬਹਾਰ ਤੇ ਫੋਲ ਕੂੜਾ, ਉਹਨਾਂ ਨੇ ਬਹਾਰੀ ਵਾਂਗ ਉਹਦਾ ਜਿਹੜਾ ਸਾਰਾ ਕੁਝ ਸੀ, ਜਦੋਂ ਉਹਦਾ ਖਿਲਾਰ ਸੀ, ਉਹਨੂੰ ਇਕੱਠਾ ਕਰਕੇ ਬਾਹਰ ਸੁੱਟ ਦਿੱਤਾ। ਕਰਨ ਹੈਲੋ ਹੈਲੋ ਅਮਾਰ ਬਹਿਗਾਂ ਦੇ ਅਮਾਰ ਬਹਿਗਾਂ, ਉਹ ਬਹਿਗਾਂ ਦੇਣਾ ਨਾ ਕਿਸੇ ਨੂੰ ਆਪਣਾ ਲਲਕਾਰਨਾ, ਬੁਬਲੀਆਂ ਮਾਰਨਾ। ਬਹਿਗਾਂ ਮਾਰਨਾ, ਬੁਬਲੀਆਂ ਮਾਰਨਾ। ਬੁਬਲੀ ਤੁਹਾਨੂੰ ਪਤਾ ਕਿਵੇਂ ਮਾਰੀ ਜਾਂਦੀ? ਕਿਉਂ ਅਮਰਜੀਤ ਜੀ? ਉਹ ਡਾਕਟਰ ਸਾਹਿਬ ਮੇਰੇ ਖਿਆਲ ਆਵਾਜ਼ ਕੱਢ ਕੇ ਤੇ ਮੂੰਹ ਦੇ ਵਿੱਚ ਉਂਗਲੀ ਨਾਲ ਜਿਹੜੇ ਕਰਦੇ ਨੇ। ਨਹੀਂ ਇਹ ਬੁਬਲੀ, ਅੱਛਾ ਠੀਕ ਇਹ ਹੈ। ਬੁਬਲੀ। ਬੁੱਗਾਂ ਢੇਰੀਆਂ ਤੇ ਖੱਲੀ ਮਾਰਿਆ ਨੇ। ਖੱਲੀ ਮਤਲਬ ਹਾਸਾ ਪਾਇਆ ਉਹਨਾਂ ਨੇ। ਵਾਰਿਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟ ਉਜਾੜਿਆ ਨੇ। ਵਾਰਿਸ ਸ਼ਾਹ ਜਿਵੇਂ ਨਾਰ ਧੋਣ ਵਾਲੇ ਫੌਜਾਂ ਨੇ ਜਿਵੇਂ ਪੰਜਾਬ ਲੁੱਟਿਆ ਨਾ, ਇਵੇਂ ਹੀ ਜੋਗੀ ਨੂੰ ਉਹਨਾਂ ਕੁੜੀਆਂ ਨੇ ਲੁੱਟਿਆ। ਤੁਸੀਂ ਇਹ ਵੇਖੋ ਕਿ ਵਾਰਿਸ ਸ਼ਾਹ ਕੋਲੋਂ ਜਿੱਥੇ ਵੀ ਬਸ ਚੱਲਦਾ ਹੈ ਨਾ, ਤੇ ਉਹ ਜਿਹੜੇ ਹਮਲੇ ਹੁੰਦੇ ਨੇ ਨਾ ਨਾਰਥ ਤੋਂ, ਅਫਗਾਨਾਂ ਦੇ ਤੇ ਪਰਸ਼ੀਅਨ ਦੇ, ਜਾਂ ਤੇ ਉਹਨਾਂ ਦੀ ਨਿੰਦਿਆ ਕਰਦਾ ਹੈ ਜਾਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਦਾ ਹੈ। ਅੱਛਾ ਜੀ, ਅਗਲਾ ਬੰਦ। ਕਿਲਾਦਾਰ ਨੂੰ ਮੋਰਚੇ ਤੰਗ ਢੁੱਕੇ, ਸ਼ੰਜੂ ਢੁੱਕੇ, ਸ਼ੰਜੂ ਤੇ ਤਿਆਰ ਹੋ ਸੱਜਿਆਈ। ਮਤਲਬ डॉक्टर साहब शबखून नहीं कहते? शबखून, शबखून ते तैयार हो सजिया। ਸਾਡੇ ਵੀ ਸ਼ਬਖੂਨੀ। ਸ਼ਬਖੂਨ ਤੇ ਤਿਆਰ ਹੋ ਸੱਜਿਆਈ। ਹਾਂ, ਸ਼ਬਖੂਨ ਹੀ ਹੈ। ਕਿਲੇਦਾਰ ਨੂੰ ਮੋਰਚੇ ਤੰਗ ਢੁੱਕੇ, ਜਿਵੇਂ ਕਿਲੇ ਵਿੱਚ ਬੰਦ ਲੋਕਾਂ ਦੇ ਮੋਰਚੇ ਜਿਹੜੇ ਨੇ ਦੁਸ਼ਮਣ ਦੇ, ਉਹ ਬਹੁਤ ਲਾਗੇ ਆ ਗਏ ਹੋਣ। ਸ਼ੰਜੂ ਸ਼ਬਖੂਨ ਤੇ ਤਿਆਰ ਹੋ ਸੱਜਿਆਈ, ਤੇ ਰਾਤ ਨੂੰ ਜਿਹੜੀ ਆਪਣਾ ਹਮਲਾ ਕੀਤਾ ਜਾਂਦਾ ਚੋਰੀ, ਉਹਨੂੰ ਸ਼ਬਖੂਨ ਕਹਿੰਦੇ ਨੇ। ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ। ਥੜਾ ਪੈਣਾ ਹੁੰਦਾ ਹੈ ਕਿ ਚੋਰਾਂ ਨੂੰ ਜਾਂ ਡਾਕੂਆਂ ਨੂੰ ਫੜਨ ਲਈ ਜਿਹੜੀ ਲੋਕਾਂ ਦੀ ਟੋਲੀ ਲੁਕੀ ਹੁੰਦੀ ਹੈ ਨਾ, ਉਹਨੂੰ ਥੜਾ ਕਹਿੰਦੇ ਨੇ। ਥੜਾ ਪਵੇ ਜਿਉਂ ਧਾੜ ਨੂੰ, ਜਿਵੇਂ ਡਾਕੂਆਂ ਨੂੰ ਥੜਾ ਪੈ ਜਾਂਦਾ ਹੈ, ਜਿਵੇਂ ਲੁਕੀ ਹੋਈ ਫੋਰਸ ਪੈ ਜਾਂਦੀ ਹੈ। ਸ਼ੀਂਹ ਛੁੱਟੇ, ਯਾਨੀ ਜਿਵੇਂ ਸ਼ੇਰ ਛੁੱਟਦਾ ਹੈ। ਉੱਠ ਬੋਤੀਆਂ ਦੇ ਮੂੰਹ ਗੱਜਿਆਈ, ਤੇ ਜਿਵੇਂ ਬੋਤੀਆਂ ਆਪਣਾ ਉਠਣੀਆਂ ਗੱਜਦੀਆਂ ਨੇ, ਇਵੇਂ ਉਹ ਗੱਜਿਆਈ। ਸੱਭਾ ਨੱਸ ਗਈਆਂ ਇੱਕਾ ਰਹੀ ਪਿੱਛੇ, ਆ ਸੋਹਣ ਚਿੜੀ ਉੱਤੇ ਵੱਜਿਆਈ। ਸਾਰੀਆਂ ਕੁੜੀਆਂ ਨੱਸ ਗਈਆਂ ਤੇ ਇੱਕ ਹੀ ਪਿੱਛੇ ਰਹਿ ਗਈ, ਤੇ ਉਹ ਵਿਚਾਰੀ ਸੋਹਣ ਕੁੜੀ ਚਿੜੀ ਵਾਂਗ ਸੀ, ਤੇ ਉਹਦੇ ਉੱਤੇ ਉਹ ਜੋਗੀ ਜਿਹੜਾ ਹੈ ਉਹ ਵੱਜਿਆ ਹੀ। ਹਾਓ ਹਾ ਮਾਹੀ ਮੁੰਡੇ ਜਾ ਨਹੀਂ, ਪਰੀ ਵੇਖ ਅਧੂਤ ਨਾ ਲੱਜਿਆ ਹੀ। ਤੇ ਅਧੂਤ ਦਾ ਮਤਲਬ ਹੈ ਨੰਗਾ ਜੋਗੀ। ਨੰਗਾ ਜੋਗੀ ਬਗੈਰ ਸ਼ਰਮ ਦੇ, ਬਗੈਰ ਲੱਜ ਦੇ,
ਉਹਨੇ ਕੁੜੀ ਨੂੰ ਕਿਹਾ ਹੁਣ ਤੂੰ ਜਾਣਾ ਨਹੀਂ ਕਿਤੇ, ਇੱਥੇ ਹੀ ਰਹੋ। ਨੰਗੀ ਹੋ ਨੱਠੀ 60-70 ਜ਼ੇਵਰ, ਮਤਲਬ ਉਹ ਆਪਣੇ ਕੱਪੜੇ ਲੱਤੇ ਜਿਹੜੇ ਚੁੰਨੀਆਂ ਬੁੰਨੀਆਂ ਲਾ ਕੇ ਨੱਸੀ, ਜ਼ੇਵਰ ਸ਼ੇਵਰ ਸਭਾ ਜਾਣ ਬਹਾਨਿਆਂ ਤੱਜਿਆ ਹੀ, ਤੇ ਜਾਨ ਬਚਾਉਣ ਦੇ ਬਹਾਨੇ ਲਈ ਸਭ ਕੁਝ ਉਹਨੇ ਭੁੱਲ ਗਈ, ਯਾਨੀ ਜਿਹੜੇ ਕੱਪੜੇ ਜ਼ੇਵਰ ਸਨ। ਮਲਕਲ ਮੌਤ ਅਜ਼ਾਬ ਦੀ ਕਰੇ ਤੰਗੀ, ਪਰਦਾ ਕਿਸੇ ਨਾ ਕਦੀ ਨਾ ਕੱਜਿਆ ਹੀ। ਜਿਵੇਂ ਮੌਤ ਦਾ ਫਰਿਸ਼ਤਾ ਤੇ ਫਰਿਸ਼ਤੇ ਦਾ ਅਜ਼ਾਬ ਆਉਂਦਾ ਹੈ ਨਾ, ਤੇ ਉਸ ਵੇਲੇ ਕੋਈ 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 ਫਿਰ ਉਹਦੇ ਕੋਲ ਪਰਦਾ ਨਹੀਂ ਕਰ ਸਕਦਾ। ਉੱਤੋਂ ਨਾਦ ਵਜਾਏ ਕੇ ਕਰੇ ਨਾਰਾ, ਅੱਖੀਂ ਲਾਲ ਕਰਕੇ ਮੂੰਹ ਟੱਡਿਆਈ। ਤੇ ਜੋਗੀ ਜਿਹੜਾ ਹੈ ਉਹ ਨਾਦ ਵਜਾ ਕੇ ਨਾਰੇ ਮਾਰ ਰਿਹਾ ਹੈ ਤੇ ਮੂੰਹ ਪਾੜ ਕੇ ਕਹਿ ਰਿਹਾ ਹੈ, ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲੈ ਵੱਜਿਆ ਹੀ। ਵਾਰਿਸ ਸ਼ਾਹ ਹਿਸਾਬ ਨੂੰ, ਯਾਨੀ ਮਤਲਬ ਉਹਨੇ ਅਕਾਊਂਟਿੰਗ ਲਈ, ਸਾਰਿਆਂ ਦੀ ਅਕਾਊਂਟਿੰਗ ਲਈ ਪਰੀ ਨੂੰ ਫੜ ਲਿਆ ਤੇ ਉਹਦੇ ਕੋਲੋਂ ਇਵੇਂ ਹਿਸਾਬ ਲੈ ਰਿਹਾ ਹੈ ਜਿਵੇਂ ਹਸ਼ਰ ਦੇ ਰੋਜ਼, ਡੇ ਆਫ ਜਜਮੈਂਟ, ਜਿਵੇਂ ਆਵਾਜ਼ ਆਉਂਦੀ ਹੈ ਇਸ ਤਰ੍ਹਾਂ ਉਹਦੇ ਨਾਲ ਕੁੜੀ ਨਾਲ ਕਰ ਰਿਹਾ ਹੈ। ਕੁੜੀ ਆਖਿਆ ਮਾਰ ਨਾ ਫਾਵੜੀ ਵੇ, ਮਰ ਜਾਵਾਂਗੀ ਮਸਤ ਦੀਵਾਨਿਆਂ ਵੇ। ਕੁੜੀ ਨੇ ਉਹਨੂੰ ਕਿਹਾ ਮੈਨੂੰ ਫੌੜੀ ਨਾ ਮਾਰੀ, ਮੈਂ ਤੇ ਮਰ ਹੀ ਜਾਵਾਂਗੀ। ਲੱਗੇ ਫਾਵੜੀ ਬਾਵੜੀ, ਮਰ ਜਾਵਾਂ ਮਰਾਂ ਜਾਨੋ, ਰੱਖ ਲਈ ਮੀਆਂ ਮਸਤਾਨਿਆਂ ਵੇ। ਇਜ਼ਰਾਈਲ ਜਮ ਆਣ ਕੇ ਬਹਿ ਬੂਏ, ਇਜ਼ਰਾਈਲ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਬੂਹੇ ਤੇ ਆ ਕੇ ਬਹਿ ਜਾਏਗਾ। ਨਹੀਂ ਛੁੱਟੀ ਦਾ ਨਾਲ ਬਹਾਨਿਆਂ ਦੇ, ਤੇ ਉਹਦੇ ਕੋਲੋਂ ਕਿਸੇ ਬਹਾਨੇ ਦੇ ਨਾਲ ਛੁੱਟੀ ਨਹੀਂ ਮਿਲਦੀ। ਤੇਰੀ ਡੇਲ ਹੈ ਦਿਓ ਦੀ ਅਸੀਂ ਪਰੀਆਂ, ਤੇਰੀ ਤੇ ਜਿਹੜੀ ਬੰਤਰ ਹੈ ਉਹ ਦੇਵਾਂ ਵਰਗੀ ਹੈ ਤੇ ਅਸੀਂ ਤੇ ਪਰੀਆਂ ਵਰਗੀਆਂ। ਇੱਕ ਲੱਤ ਲੱਗੇ ਮਰ ਜਾਨੀਆਂ ਮੈਂ, ਤੇਰੀ ਇੱਕ ਲੱਤ ਲੱਗੀ ਤੇ ਮੈਂ ਤੇ ਮਰ ਜਾਣਾ ਤੇਰੀ ਇੱਕ ਲੱਤ ਨਾਲ ਹੀ। ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇੜਾ ਜਾਨੀਆਂ ਮੈਂ। ਜਿਹੜੀ ਤੂੰ ਗੱਲ ਦੱਸਣੀ ਹੈ ਨਾ ਉਹ ਤੂੰ ਮੈਨੂੰ ਦੱਸ ਤੇ ਮੈਂ ਤੇਰਾ ਮੈਸੇਜ ਲੈ ਕੇ ਤੇ ਮੈਂ ਤੇਰਾ ਮੈਸੇਜ ਲੈ ਜਾਵਾਂਗੀ। ਮੇਰੀ ਤਾਈ ਹੈ ਜਿਹੜੀ ਤੁਧ ਬੇਲਣ, ਤੇ ਉਹ ਨਾਲ ਉਹਨੂੰ ਇਹ ਵੀ ਕਹਿ ਰਹੀ ਹੈ ਕਿ ਜਿਹੜੀ ਮੇਰੀ ਤਾਈ ਹੈ ਨਾ ਉਹ ਤੇਰੀ ਬੇਲਣ ਆ, ਤੇਰੀ ਉਹਦੇ ਨਾਲ ਦੋਸਤੀ ਹੈ। ਮਤਲਬ ਇਹ ਹੈ ਕਿ ਜਿਹੜੀਆਂ ਉੱਥੋਂ ਦੀਆਂ ਕੁੜੀਆਂ ਨੇ, ਉਹਨਾਂ ਔਰਤਾਂ ਨੇ, ਉਹਨਾਂ ਦੇ ਨਾਲ ਰਾਂਝੇ ਦੀ ਦੋਸਤੀ ਵੀ ਹੈ। ਮੇਰੀ ਤਾਈ ਹੈ ਜਿਹੜੀ ਤੁਧ ਬੇਲਣ, ਅਸੀਂ ਹਾਲ ਥੀ ਨਹੀਂ ਬੇਗਾਨੀਆਂ ਵੇ। ਸਾਨੂੰ ਪੂਰੀ ਗੱਲ ਦਾ ਪਤਾ ਹੈ ਜੋ ਕੁਝ ਹੋਇਆ ਹੈ। ਤੇਰੇ ਵਾਸਤੇ ਉਸ ਦੀ ਕਰਾਂ ਮਿੰਨਤ, ਜਾ ਹੀਰ ਅੱਗੇ ਚਟਾਨੀਆਂ ਵੇ। ਤੇਰੇ ਵਾਸਤੇ ਮੈਂ ਹੀਰ ਦੇ ਸਾਹਮਣੇ ਜਾ ਕੇ ਮਿੰਨਤ ਕਰਾਂਗੀ ਤੇ ਉਹਦੇ ਸਾਹਮਣੇ ਮੈਂ ਆਪਣਾ ਟਟਹਿਰੀ ਵਰਗੀ ਆਵਾਜ਼ ਕੱਢਣੀ, ਅਰਜ਼ ਕਰਨਾ। ਮਤਲਬ ਵਾਰਿਸ ਆਖ ਕੀ ਕੂ ਆਖਾਂ ਜਾਏ ਉਸਨੂੰ, ਆਵੇ ਇਸ਼ਕ ਦੇ ਕੰਮ ਦੀਵਾਨਿਆਂ ਵੇ। ਕੰਮ ਦਿਆ ਬਾਨਿਆਂ ਵੇ ਜਾਂ ਬਾਣਿਆਂ ਵੇ। ਤੂੰ ਮੈਨੂੰ ਦੱਸ ਕਿ ਮੈਂ ਉਹਨੂੰ ਕੀ ਜਾ ਕੇ ਆਖਾਂ। ਤੂੰ ਇਸ਼ਕ ਦਾ, ਬਾਣਿਆਂ ਦਾ ਮਤਲਬ ਦੋ ਹੋ ਸਕਦੇ ਨੇ, ਇੱਕ ਤੇ ਤੂੰ ਇਸ਼ਕ ਦਾ ਵਪਾਰੀ ਹੈ ਤੇ ਤੂੰ ਦੂਜਾ ਇਸ਼ਕ ਦਾ ਲਿਬਾਸ ਹੈ। ਬਾਣਾ ਲਿਬਾਸ ਵੀ ਹੁੰਦਾ ਹੈ। ਤੂੰ ਜਿਹੜਾ ਆਸ਼ਿਕ ਹੈ ਜਾਂ ਇਸ਼ਕ ਦਾ ਜੋ ਕਾਰੋਬਾਰ ਕਰ ਰਹੇ ਹੈ ਜਾਂ ਇਸ਼ਕ ਦਾ ਜੋ ਲਿਬਾਸ ਪਾਇਆ ਹੈ, ਤੂੰ ਹੀ ਮੈਨੂੰ ਦੱਸ ਕਿ ਮੈਂ ਉਹਨੂੰ ਜਾ ਕੇ ਕੀ ਕਵਾਂ ਹੀਰ ਨੂੰ ਤੇਰੇ ਵੱਲੋਂ। ਠੀਕ ਹੈ ਜੀ? ਜੀ ਡਾਕਟਰ ਸਾਹਿਬ। ਮੇਰੇ ਖਿਆਲ 8 ਬੰਦ ਹੋ ਗਏ ਨੇ।
ਹਾਂਜੀ ਹੋ ਗਏ। ਤੇ ਹੁਣ ਤੁਸੀਂ ਪੜ੍ਹ ਲਓ ਇਹਨਾਂ ਨੂੰ। । 58 से ना 57 57 ਕੀ ਗੱਲ ਅੱਜ ਕੋਈ ਵੀ ਨਹੀਂ ਬੋਲ ਰਿਹਾ? मैं पढ़नी है डॉक्टर साहब। मैं 2 मिनट लब के ना वो वेब पेज खोल के ना। ਸਹੀ ਸਾਹਿਬ ਕਿੱਥੇ ਨੇ? मैं पढ़ लेना डॉक्टर साहब, मैं पढ़ लेना, ਪੜ੍ਹ मैं पढ़ लेना, मैं पढ़ लेना। पढ़ो। हाँ जी। करामात लगा के सहर फूका, जड़ खेड़िया दी मुडों पट सटा, फौजदार ना ही पकड़ कुवाड़ी, हाथ पैर ते नक गन कट सटा, नाल फौज ना ही दिया फूक अगा, कर मुल्क नू चोड़ चपट सटा, तम तारा कैफा बदरू कहार पढ़ के नहीं वहदियां पलक विच अट सटा, सैती हथ आवे पकड़ चौड़ियां तो वांग टाट दी पतड़ी छड़ सटा, टपड़ी छड़ सटा, सॉरी टपड़ी गया, पंज पीर जे बावड़न आन मैनू, दुख दर्द कजयड़े कट सटा, हुक्म रब दे नाल मैं काल जीबा, मगर लग के दूत नू चट सटा, होवे पार समुंदरों हीर बैठी, बुका नाल समुंदरा झट सटा, जट वट ते फट बदे, वर देन सियानिया सट सटा, बट सट निचट गुलट होके, झट वट के ओंद बलट सटा, वारस शाह मशूक जे मिले खिलवत, सब जीव दे दुख उलट सटा। वाह वाह क्या बात है। ਚਲੋ ਜੀ, ਇਹ ਜਿਹੜੀ ਲਾਈਨ ਹੈ ਨਾ, ਇਹ ਜ਼ਬਰਦਸਤ ਲਾਈਨ ਹੈ। ਹੋਵੇ ਪਾਰ ਸਮੁੰਦਰੋਂ ਹੀਰ ਬੈਠੀ, ਬੁੱਕਾ ਨਾਲ ਸਮੁੰਦਰਾਂ ਝੱਟ ਸੁੱਟਾ। ਹੈ वाह क्या बात है, मजा आ गया। चलो जी अगला बंद किश्वर जी पढ़ो। जी जी। दिल फिक्र ने घेरिया बंद होया, रांझा जीव होते लिख खा बैठा, लख 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 खा बैठा, सथू हूंज धुआं सर चाट उड़िया, काले बाग वैर मचा बैठा, बहेर मचा बैठा, अखी मीट के रब ध्यान धर के, चारों तरफ ही धोन ना ला बैठा, वट मार के चारों तरफ उच्ची, उथे वलगना खूब बना बैठा, असा कच कीता रब सच करसी, ए आख के वैल जगा बैठा, भड़की अग जाऊं ताउनी ताक कीता, इश्क मुश्क वसार जा बैठा, विच संगनी छांव दे खत भूरा, वांग आदियां ढासना ला बैठा, वारिस शाह उस वक्त नू झूर दाई, जिस वेलड़े अखियां ला बैठा। हाँ जी वेरी गुड। चलो जी अगे मैं पढ़ नहीं है तुसी ਉਹਨੂੰ ਪੜਨ ਦਿਓ ਵਧੀਆ। Okay. मीट अखियां रखियां बंदगी ते गट्टे जलियां चिल्ले विच हो रहा, करे आजजी विच मराकबे दे दिन रात खुदाए थी रो रहा, विच याद खुदाए दे महो रैंदा, महव sorry देखो महव रहना का मतलब ਹੁੰਦਾ absorbed। Okay. Absorbed. महव रैंदा, कदी बैठ रहा कदी सो रहा, वारिशा ना फिक्र कर मुश्किलां दा, जो कुछ होना सी सोता हो रहा, सोई हो रहा, सोई हो रहा। हाँ ये जिवें लफ्ज महव सी ना, महव का मतलब है absorb होना,
Yeah. ਤੇ ਇਹ ਉਹ ਜਿਹੜਾ ਸਾਡਾ ਮੁਹਾਵਰਾ ਨਾ, ਮੇਰਾ ਮੁਹਾਵਰਾ ਜਿਹੜਾ ਹੈਗਾ ਨਾ, ਉਹਦੇ ਵਿੱਚ ਇੱਕ ਆਮ ਲਫ਼ਜ਼ ਹੈ, ਲੇਕਿਨ ਅਗਰ ਤੁਹਾਨੂੰ ਉਹ ਨਾ ਸਮਝ ਆਵੇ ਤੇ ਤੁਸੀਂ ਪੁੱਛ ਲਿਆ ਕਰੋ ਉਹਨੂੰ। Okay. ਚਲੋ ਜੀ। ਹਾਂਜੀ। ਨਿਉਲੀ ਕਰਮ ਕਰਦਾ ਕਦੇ ਅਰਧ ਤਪ ਵਿੱਚ, ਕਦੀ ਹੋਮ ਸਰੀਰ ਜੋ ਲਾਇ ਰਿਹਾ, ਕਦੇ ਨਖੀ ਤਪ ਸ਼ਾਮ ਤਪ ਪੌਣ ਪੱਖੀ, ਸਦਾ ਬਰਥ ਨੀਮੀ ਚਿਤ ਲਾਇ ਰਿਹਾ, ਕਦੇ ਉਰਧ ਤਪ ਸਾਸ ਤਪ ਗਰਾਸ ਤਪ ਨੂੰ, ਕਦੇ ਜੋਗ ਜਤੀ ਚਿਤ ਲਾਇ ਰਿਹਾ, ਕਦੀ ਮਸਤ ਮਕਜ਼ੂਬ ਲਟ ਹੋ ਸੁਥਰਾ ਸੁਥਰਾ ਅਲਫਸਿਆ ਮੱਥੇ ਸੁਥਰਾ, ਹਾਂਜੀ, ਅਲਫਸਿਆ ਮੱਥੇ ਉੱਤੇ ਲਾਏ ਰਿਹਾ, ਆਵਾਜ਼ ਆਇਆ ਬੱਚਾ ਰਾਂਝਣਾ ਵੇ, ਤੇਰਾ ਸੁਬਹਾ ਮੁਕਾਬਲਾ ਆਏ ਰਿਹਾ। ਚਲੋ ਜੀ, ਚਲੋ ਜੀ ਅਮਰਜੀਤ ਜੀ। ਹਾਂਜੀ। ਰੋਜ਼ ਜੁੰਮੇ ਦੇ ਤ੍ਰਿੰਜਣਾ ਧੂੜ ਕੱਥੀ, ਤੁਰ ਨਿਕਲੇ ਕਟ ਕਰ ਬੇਲੀਆਂ ਦੇ, ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀ, ਫਿਰਨ ਕੋੜੇ ਤੇ ਅਰਥ ਮਹੇਲੀਆਂ ਦੇ, ਵਾਂਗ ਸ਼ਾਹ ਪਰੀਆਂ ਛਣਾ ਛਣ ਛਣਕਣ, ਵੱਡੇ ਤ੍ਰਿੰਜਣ ਨਾਲ ਸਹੇਲੀਆਂ ਦੇ, ਧਮਕਾਰ ਪੈ ਗਈ ਤੇ ਧਰਤ ਕੰਬੀ, ਛੁੱਟੇ ਪਾਸਨੇ ਗਰਭ ਗਹੇਲੀਆਂ ਦੇ, ਵੇਖ ਜੋਗੀ ਦਾ ਥਾਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ, ਵਾਰਸ ਸ਼ਾਹ ਉਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹਟ ਭੁਲੇਲੀਆਂ ਦੇ। ਵਾਹ ਜੀ ਵਾਹ। ਅਗਲਾ ਜੀ। मैं पढ़ता डॉक्टर साहब या किशोर जी ने पढ़ना है? मैं पढ़ ਤੁਸੀਂ देनी है। ਹਾਂ ਪੜੋ। पढ़ो सलीम साहब, पढ़ो पढ़ो। 462 जी दुआ हाँ जी। बोल के रोल के सट खप्पड़, तोड़ सैलियां भंग खलारिया ने, डंडा कुंडड़ा भंग अफीम खोई, फूल फाल के पट्टिया डारियां ने, दुआ स्वा खलार के बन हुक्का, गा घत के लुडियां मारियां ने, साफी सिंह संगली चिमटा भंग कुकड़, नाद समर ना धूप खलारिया ने, जिया बूंझ के बहार ते फूल कूड़ा, बार सटियां कड पसारिया ने। काफी औखी पंजाबी इत्थे वैसे। करन हैलो आ मार बुगा, देन डैरियां ते खली मारिया ने, बारिशा जिਉਂ दलां पंजाब लुटी, तिवें जोगी नूं लुट उजाड़िया ने। पंजाब है मुश्किल है, दो पिछले बंद 2-3 पढ़ने ना। बहरहाल शाह जी, गुड। शाह जी, ਅੱਛਾ ਡਾਕਟਰ ਸਾਹਿਬ, ਇਹ ਜਿਹੜੀ ਸਾਰੇ ਬੰਦ ਆਸਾਨ ਤੇ ਨਹੀਂ ਨਾ ਹੋਣੇ। ਡਾਕਟਰ ਸਾਹਿਬ ਕੁੱਕੜ ਕੀ ਚੀਜ਼ ਹੁੰਦਾ ਜੀ ਇਹਨਾਂ ਕੋਲ, ਜੋਗੀਆਂ ਦੇ ਕੋਲ ਕੁੱਕੜ ਕੀ ਹੈ? ਇਹ ਮੁਰਗਾ ਨਾ, ਉਹ ਮੁਰਗਾ ਰੱਖਿਆ ਹੁੰਦਾ ਉਹਨਾਂ ਨੇ, ਮਤਲਬ ਕਿ ਕਿਸੇ ਚੀਜ਼ ਨੂੰ ਕਹਿੰਦੇ ਨੇ ਉਹ? ਨਹੀਂ, ਮੁਰਗਾ ਖਾਣ ਲਈ। ਓ ਵਾਹ, ਓਕੇ। ਉਹ ਤੁਹਾਨੂੰ ਯਾਦ ਹੋਏਗਾ ਕਿ ਉਹ ਜਿੱਥੇ ਉਹਦਾ ਜ਼ਿਕਰ ਆਇਆ ਸੀ ਨਾ, ਆਪਣਾ ਉਹ ਜਿਹੜਾ ਹੀਰ ਦਾ ਚਾਚਾ ਸੀ ਕੈਦੋ, ਜਿੱਥੇ ਕੈਦੋ ਦਾ ਜ਼ਿਕਰ ਆਇਆ ਸੀ ਨਾ, ਹਾਂਜੀ। ਤੇ ਉਹਦੀ ਝੁੱਗੀ ਤੋਂ ਜਿਹੜੀਆਂ ਚੀਜ਼ਾਂ ਲੁੱਟੀਆਂ ਗਈਆਂ ਉਹਨਾਂ 'ਚ ਕੁੱਕੜ ਵੀ ਸਨ। ਤੁਸੀਂ ਦੁਬਾਰਾ ਪੜ੍ਹ ਕੇ ਦੇਖਣਾ ਉਹਨੂੰ। जी मैं पढ़ी छोड़नी है। हाँ जी पढ़ो। 463 कलादार नू मोर्चे तंग टुके, शब हूं ते त्यार हो सजियाई, थड़ा पवे ज्यूं थाड़ नू शी छुटे, अठ बोतियां दे मुंह गजियाई, सबा उठ बोतियां, अच्छा जी, उठ बोतियां दे मुंह गजियाई, सबा नस गईयां। अच्छा एक मिनट ठहरो। उठ बोतियां दे मुंह गजिया ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਊਠ ਜਿਹੜਾ ਨਾ ਉਹ ਊਠਣੀ ਨੂੰ ਵੇਖ ਕੇ ਗੱਜਦਾ ਹੈ।
ਜੀ ਹਾਂਜੀ। ਸਭਾ ਨਸ ਗਈਆਂ ਇੱਕਾ ਰਹੀ ਪਿੱਛੇ, ਆਸਮੈਨ ਚਿੜੀ ਉੱਤੇ ਵਜਿਆਈ। ਹਾਓ ਹਾ ਮਾਹੀ ਮੁੰਡੀ ਜਾ ਨਾਹੀ, ਪਰੀ ਵੇਖ ਅਧੂਤ ਨਾ ਲਜਿਆਈ। ਨੰਗੀ ਹੋਟੀ 60-70 ਜ਼ੇਵਰ, ਸਭਾ ਜਾਂ ਭਿਆਨੀਆਂ ਤਜਿਆਈ। ਨਹੀਂ, ਮਲਕ ਸਭਾ ਜਾਨ ਬਹਾਨਿਆਂ ਤਜਿਆਈ। ਸਭਾ ਜਾਨ ਬਹਾਨਿਆਂ ਤਜਿਆਈ। ਮਲਕੁਲ ਮੌਤ ਅਜ਼ਾਬ ਦੀ ਕਰੇ ਤੰਗੀ, ਪਰਦਾ ਕਿਸੇ ਦਾ ਕਦੀ ਨਾ ਕਜਿਆਈ। ਉਤੋਂ ਨਾਦ ਵਜਾਈ ਕੇ ਕਰੇ ਨਾਰਾ, ਅੱਖੀ ਲਾਲ ਕਰਕੇ ਮੂੰਹ ਟਡਿਆਈ। ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲੈ ਵਜਿਆਈ। ਚਲੋ ਜੀ, ਆਖਰੀ ਬੀਬਾ ਜੀ ਤੁਸੀਂ ਪੜੋ। ਅੱਛਾ ਜੀ। ਕੁੜੀ ਆਖਿਆ ਮਾਰ ਨਾ ਫੌੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆਂ ਵੇ। ਲੱਗੇ ਫੌੜੀ ਬੌੜੀ ਮਰਾਂ ਜਾਨੋ, ਰੱਖ ਲਈ ਤੂੰ ਮੀਆਂ ਮਸਤਾਨਿਆਂ ਵੇ। ਇਜ਼ਰਾਈਲ ਜਮ ਆਣ ਕੇ ਬਹੇ ਬੂਹੇ, ਨਹੀਂ ਛੁਟੀਂਦਾ ਨਾਲ ਬਹਾਨਿਆਂ ਵੇ। ਤੇਰੀ ਢੀਲ ਹੈ ਦੋ ਦੀ ਅਸੀਂ ਪਰੀਆਂ, ਤੇਰੀ ਢੀਲ ਹੈ ਦਿਓ ਦੀ ਅਸੀਂ ਪਰੀਆਂ। ਹਾਂਜੀ, ਦਿਓ ਦੀ, ਉਹੀ ਮੈਂ। ਤੇਰੀ ਢੀਲ ਹੈ ਦਿਓ ਦੀ ਅਸੀਂ ਪਰੀਆਂ, ਇੱਕ ਸਲਤ ਲੱਗੇ ਮਰ ਜਾਨੀਆਂ ਵੇ। ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇੜਾ ਜਾਨੀਆਂ ਵੇ। ਮੇਰੀ ਤਾਈ ਹੈ ਜਿਹੜੀ ਤੁਧ ਬੇਲਣ, ਅਸੀਂ ਹਾਲ ਥੀ ਨਹੀਂ ਬੇਗਾਨੀਆਂ ਵੇ। ਤੇਰੇ ਵਾਸਤੇ ਉਸਦੀ ਕਰਾਂ ਮਿੰਨਤ, ਜਾਏ ਹੀ ਅੱਗੇ ਟਟਿਆਨੀਆਂ ਵੇ। ਵਾਰਿਸ ਆਖ ਕੀ ਕੂ ਆਖਾਂ ਜਾਏ ਉਸਨੂੰ, ਅਵੇ ਇਸ਼ਕ ਦੇ ਕੰਮ ਦੀਆਂ ਬਾਨੀਆਂ ਵੇ। ਆਵੇ ਇਸ਼ਕ ਦੇ ਕੰਮ ਦੀਆਂ ਬਾਨੀਆਂ ਵੇ। ਅੱਛਾ, ਇਹਦੇ ਆਵੇ ਵਿੱਚ ਹੁਣ ਇਸ਼ਕ, ਆਵੇ ਇਸ਼ਕ ਦੇ ਕੰਮ ਦੀਆਂ ਬਾਨੀਆਂ ਵੇ। ਜੀ, ਆਵੇ ਇਸ਼ਕ ਦੇ ਕੰਮ ਦੀਆਂ ਬਾਨੀਆਂ ਵੇ। ਅੱਛਾ, ਉਹ ਮਿਸਰਾ ਤੁਸੀਂ ਦੇਖੋ ਨਾ, ਕਾਫੀਆ ਦੇਖੋ ਨਾ, ਟਟਾਨੀਆਂ ਬੇਗਾਨੀਆਂ ਜਾਨੀਆਂ ਮਰ ਜਾਨੀਆਂ, ਤੇ ਇਹ ਬਾਨੀਆਂ ਹੋਏਗਾ ਨਾ। ਜੀ। ਅੱਛਾ, ਇਹ ਹੁਣ ਤੁਸੀਂ ਵੇਖੋ ਕਿ ਇਹ ਹੁਣ ਜਿਹੜੀ ਕਹਾਣੀ ਹੈ ਉਹ ਕਿਵੇਂ ਪਰਤ ਰਹੀ ਹੈ। ਔਰ ਇਹ ਜਿਹੜਾ ਆਖਰੀ ਬੰਦ ਤੁਸੀਂ ਪੜ੍ਹਿਆ ਹੈ, ਇਹਦੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉੱਥੇ ਦੀਆਂ ਜਿਹੜੀਆਂ ਔਰਤਾਂ ਨੇ, ਹੀਰ ਦੇ ਸਹੁਰੇ ਦੀਆਂ ਜਿਹੜੀਆਂ ਔਰਤਾਂ ਸਾਰੀਆਂ ਨੇ, ਉਹਨਾਂ ਨੂੰ ਸਾਰੀਆਂ ਨੂੰ ਪਤਾ ਕਿ ਇਹ ਹੋਇਆ ਕੀ ਹੈ। ਕਿ ਮਤਲਬ ਜਿਹੜਾ ਹੀਰ ਹੈ ਉਹਦਾ ਰਾਂਝੇ ਦੇ ਨਾਲ ਇਸ਼ਕ ਸੀ, ਤੇ ਇਹ ਜਿਹੜੇ ਆਪਣਾ ਇਹ ਖੇੜੇ ਜਿਹੜੇ ਨੇ, ਇਹ ਜ਼ੋਰੋ ਜ਼ੋਰੀ ਉਹਨੂੰ ਵਿਆਹ ਕੇ ਲਿਆਏ ਨੇ। ਇਹ ਉਹਨਾਂ ਸਭ ਨੂੰ ਪਤਾ ਹੈ। ਇਹ ਗੱਲ ਤੁਸੀਂ ਜ਼ਿਹਨ ਦੇ ਵਿੱਚ ਰੱਖੋ, ਕਿਉਂਕਿ ਅੱਗੇ ਜਿਹੜੇ ਬੰਦ ਆਉਣੇ ਨੇ ਨਾ, ਉਹਨਾਂ ਵਿੱਚ ਇਸ ਤੁਹਾਡੀ ਸਮਝ ਦਾ ਬੜਾ ਤੁਹਾਨੂੰ ਉਹਦੀ ਮਦਦ ਮਿਲੇਗੀ ਇਸ ਸਮਝਣ। ਮੇਰੀ ਤਾਈ ਹੈ ਜਿਹੜੀ ਤੁਧ ਬੇਲਣ, ਮੇਰੀ ਤਾਈ ਤੇਰੀ ਬੇਲੀ ਹੈ, ਤੇਰੀ ਉਹਦੇ ਨਾਲ ਦੋਸਤੀ ਹੈ। ਅਸੀਂ ਹਾਲ ਥੀ ਨਹੀਂ ਬੇਗਾਨੀਆਂ ਵੇ, ਅਸੀਂ ਤੇਰੇ ਹਾਲ ਤੋਂ ਬੇਗਾਨੀਆਂ ਨਹੀਂ ਆ, ਸਾਨੂੰ ਸਭ ਪਤਾ ਹੈ ਤੇਰੇ ਨਾਲ ਕੀ ਹੋ ਰਿਹਾ ਹੈ। ਠੀਕ ਹੈ ਜੀ। ਹਾਂ ਜੀ ਡਾਕਟਰ ਸਾਹਿਬ, ਹਰ ਜਗ੍ਹਾ ਰਾਂਝੇ ਕੀ ਕੁੜੀਆਂ ਤੇ ਔਰਤਾਂ ਲੱਭੀ ਗਈਆਂ ਉਸਨੇ ਸਪੋਰਟ ਵਾਸਤੇ। ਮਤਲਬ ਤਾਂ ਜਿੱਥੇ ਵੀ ਔਰਤਾਂ ਨੇ ਉਹ ਰਾਂਝੇ ਦੇ ਹੱਕ ਵਿੱਚ ਨੇ ਜੀ ਬਿਲਕੁਲ, ਤੇ ਜਿੱਥੇ ਵੀ ਮਰਦ ਨੇ ਉਹ ਉਹਦੇ ਖਿਲਾਫ ਨੇ। ਪਰ ਡਾਕਟਰ ਸਾਹਿਬ ਇਹ ਬੜੀ ਅੱਜ ਜਿਹੜੀ ਡਿਸਕਸ਼ਨ ਹੀ ਨਾ, ਇਹ ਮਿਕੀ ਚੰਗੀ ਵਾਸਤੇ ਲੱਗੀ, ਕਿਉਂਕਿ ਸਵਾਲ ਜਿਹੜਾ ਮੇਰੇ ਜ਼ਿਹਨ ਵਿੱਚ ਪੈਦਾ ਹੋਇਆ ਉਹ ਇਹ ਹੋਇਆ ਕਿ ਬੰਦਾ ਜੋਗ ਕਿੰਨਾ, ਤੇ ਅਮਰਜੀਤ ਸਾਹਿਬ ਵੀ ਜਿਹੜੇ ਗੱਲ ਕਰਨੇ ਪਏ ਸੇ ਨਾ ਕਿ ਕਿਆ ਬੰਦਾ ਜੋਗ ਕਿੰਨਾ। ਸੱਟ ਲੱਗਣੀ ਉਹ ਤੇ ਪਤਾ ਆ ਕਿ ਤੁਸਾਂ ਕੀ ਕੋਈ ਸੱਟ ਲੱਗਣੀ, ਕੋਈ ਤੁਸਾਂ ਕੀ ਕੋਈ ਤੁਸਾਂ ਕੋਈ ਚੀਜ਼ खोई गशनी वगैरह वगैरह, पर उस मतलब मकसद क्या जॉब ना, मैं कोई जवाब ना इसा ना लोड़नी पिया, मगर ये सवाल पैदा हो गया कि जॉब ना मकसद क्या। नहीं, योग का मकसद तो एमेंसिपेशन है ना। ठीक। ਤੇ ਹੁਣ ਮਸਲਾ ਇਹ ਹੈ ਕਿ ਜਿਹੜਾ ਇੱਥੇ ਐਮੈਂਸੀਪੇਸ਼ਨ
ਦੀ ਜਿਹੜੀ ਸਿੰਬਲਾਈਜੇਸ਼ਨ ਹੋਈ ਹੈ ਉਹ ਹੀਰ ਤੇ ਰਾਂਝੇ ਦਾ ਮਿਲਾਪ ਹੈ, ਜਿਹੜੀ ਇਮੈਂਸੀਪੇਸ਼ਨ ਦੀ ਸਿੰਬਲਾਈਜ਼ ਕਰਦਾ ਹੈ, ਕਿਉਂਕਿ ਦੋਵੇਂ ਦੋ ਮੁਖਤਲਿਫ ਕਬੀਲਿਆਂ ਦੇ ਨੇ, ਦੋ ਮੁਖਤਲਿਫ ਕਲਾਸਾਂ ਦੇ ਨੇ, ਠੀਕ, ਤੇ ਉਹਨਾਂ ਦੋਵਾਂ ਦਾ ਜਿਹੜਾ ਮਿਲਾਪ ਹੈ ਉਹ ਸੁਸਾਇਟੀ ਦੀ ਇਮੈਂਸੀਪੇਸ਼ਨ ਹੈ। ਠੀਕ। ਇਸ ਲਈ ਜਦੋਂ ਰਾਂਝਾ ਉਹਨਾਂ ਨੂੰ ਬਦਦੁਆਵਾਂ ਦਿੰਦਾ ਹੈ ਜਾਂ ਉਹਨਾਂ ਨੂੰ ਮਾਰਨਾ ਚਾਹੁੰਦਾ ਹੈ, ਤੇ ਅਸਲ ਦੇ ਵਿੱਚ ਤੇ ਉਹ ਉਸ ਆਈਡੀਆਲੋਜੀ ਨੂੰ ਜਿਹਨੇ ਉਹਨੂੰ ਤੇ ਹੀਰ ਨੂੰ ਵਕਤ ਕੀਤਾ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਨਾ। ਠੀਕ, ਸਮਝੀ ਗਿਆ ਡਾਕਟਰ ਸਾਹਿਬ। ਹਾਂਜੀ, ਹੁਣ ਦੱਸੋ ਕਿ ਕਲਾਸ ਹੋਰ ਹੋ ਸਕਦੀ ਹੈ ਇਸ ਹਫਤੇ? ਜੀ ਡਾਕਟਰ ਸਾਹਿਬ। ਇਹ ਡਾਕਟਰ ਸਾਹਿਬ ਮੇਰਾ ਮੁਸ਼ਕਿਲ ਹੋ ਜਾਣਾ, ਕਿਉਂਕਿ ਇਸ ਹਫਤੇ ਮੈਂ ਫਰਾਈਡੇ ਨੂੰ ਆਫਿਸ ਜਾਣਾ, ਥਰਸਡੇ ਕਰ ਸਕਦੇ ਅਗਰ ਕਿਸੇ ਨੂੰ ਪ੍ਰੋਬਲਮ ਨਹੀਂ। ਨਹੀਂ ਥਰਸਡੇ ਨੂੰ ਬੀਬਾ ਜੀ ਨਹੀਂ, ਥਰਸਡੇ ਨੂੰ ਕਿਸ਼ਵਰ ਜੀ ਨਹੀਂ ਖਾਲੀ ਹੁੰਦੇ। नहीं, मैं इस थर्सडे की अवेलेबल हूँ डॉक्टर साहब, इस थर्सडे की अवेलेबल। ਚਲੋ ਫਿਰ ਇਸ ਥਰਸਡੇ ਨੂੰ ਕਰ ਲੈਂਦੇ ਆ। ਚਲ ਸਾਨੂੰ ਫਿਰ ਤੁਸੀਂ ਮਾਫੀ ਦਿਆ ਜੇ ਡਾਕਟਰ ਸਾਹਿਬ, ਸਾਡੀ ਬੇਟੀ ਤੇ ਬੇਟਾ ਆ ਰਹੇ ਨੇ, ਬੱਚੇ ਆ ਰਹੇ ਨੇ, ਸੋ ਵੀ ਮਾਈਟ ਨਾਟ ਬੀ ਅਵੇਲੇਬਲ, ਤੇ ਸਾਨੂੰ ਮਾਫੀ ਦਿਆ ਜੇ ਦੋਨਾਂ। ਬੀਬਾ ਜੀ ਹਾਊ ਅਬਾਊਟ ਅਗਰ ਤੁਸੀਂ ਫਰਾਈਡੇ ਕਰ ਨਹੀਂ ਤੁਸੀਂ ਨਹੀਂ I mean the whole, I mean from now onwards the whole week ਤੁਸੀਂ ਕਰੋ ਕਲਾਸ, ਅਸੀਂ ਪੜ ਲਾਂਗੇ। ਨਹੀਂ ਤੁਸੀਂ ਕਰੋ ਕਲਾਸ। ਹਾਂਜੀ ਇਹ ਸੁਣ ਲਓ ਨਾ, ਹੁਣ ਅਸੀਂ ਕਰਾਂਗੇ ਅਗਲੇ ਟਿਊਜ਼ਡੇ ਨੂੰ। ਚਲੋ ठीक है डॉक्टर, ठीक है डॉक्टर साहब, ठीक है, शुक्रिया डॉक्टर साहब, शुक्रिया डॉक्टर साहब, बहुत मेहरबानी। लो जी मैं कॉल स्टॉप कर लगा। बाय बाय।